ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਗਸਤ ਦੀ 25 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085। ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99-180 ਦੇ ਕਾਰਨਰ ਉੱਤੇ ਪੰਜਾਬ ਵਰਗੇ ਮਾਹੌਲ 'ਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। 2306 ਵੈਸਟ ਡੈਨ ਰੌਨਕਿਲੋ ਡਰਾਈਵ ਫਰੈਜ਼ਨੋ 5592663737। ਅਤੇ ਜੇ ਚਾਹੁੰਦੇ ਹੋ ਤੁਸੀਂ ਅਮਰੀਕਾ ਦੇ ਵਿੱਚ ਵਧੀਆ ਡਿਸਕਾਊਂਟ ਵਾਲਾ ਫਿਊਲ ਕਾਰਡ, ਕਾਲ ਟਰੱਕਿੰਗ ਮਲਟੀ ਸਰਵਿਸਿਜ਼ 408-272-2600 4082722600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਖਬਰਾਂ ਵੱਲ ਆਈਏ ਤੇ ਜਿਹੜੇ ਲਾ ਮੇਕਰਸ ਹੈਗੇ ਆ USA ਦੇ ਵਿੱਚ, ਕਾਂਗਰਸਮੈਨ ਤੇ ਸੈਨੇਟਰਸ ਤੇ ਪ੍ਰੈਜ਼ੀਡੈਂਟ ਬਾਈਡਨ ਦੇ ਐਡਵਾਈਜ਼ਰਸ ਨੂੰ, ਉਹਨਾਂ ਨੇ ਇਹ ਕਿਹਾ ਆ ਵੀ ਜੇ ਅਗਸਤ 31 ਦੀ ਜਿਹੜੀ ਡੇਟ ਹੈਗੀ ਆ ਅਫਗਾਨਿਸਤਾਨ ਦੇ ਵਿੱਚੋਂ ਲਾਸਟ ਡੇਟ ਇਵੈਕੂਏਸ਼ਨ ਦੀ, ਉਸ ਨੂੰ ਐਕਸਟੈਂਡ ਕਰ ਦਿੱਤਾ ਜਾਵੇ ਤਾਂ ਵਧੀਆ ਹੋਊਗਾ। ਇਹਦੇ ਵਿੱਚ ਡੈਮੋਕ੍ਰੇਟਸ ਵੀ ਹੈਗੇ ਆ ਤੇ ਰਿਪਬਲਿਕਨਸ ਵੀ ਹੈਗੇ ਆ। ਸਿਚੁਏਸ਼ਨ ਬਹੁਤ ਹੀ ਜ਼ਿਆਦਾ ਜਿਹੜੀ ਆ ਖਤਰਨਾਕ ਇਸ ਟਾਈਮ ਬਣੀ ਹੋਈ ਆ। ਬਹੁਤ ਸਾਰੇ ਕਾਂਗਰਸਮੈਨ ਜਿਹੜੇ ਆ ਉਹ ਅਪਸੈਟ ਵੀ ਆ ਪਈ ਤਾਲੀਬਾਨ ਨੂੰ ਕਿਉਂ ਜਿਹੜਾ ਆ ਏਅਰਪੋਰਟ ਦੇ ਲਾਗੇ ਦਾ ਕੰਟਰੋਲ ਦਿੱਤਾ ਗਿਆ, ਵੀ ਕੌਣ ਜਾ ਸਕਦਾ ਹੈ ਜਾਂ ਕੌਣ ਨਹੀਂ ਜਾ ਸਕਦਾ। ਰਿਪਰੈਜ਼ੈਂਟੇਟਿਵ ਅਲੀਸਾ ਸਲਟਕਿਨ ਜਿਹੜੇ ਹੈਗੇ ਆ ਮਿਸ਼ੀਗਨ ਤੋਂ, ਉਹਨਾਂ ਨੇ ਇਹ ਕਿਹਾ ਵੀ ਮੇਜਰ ਥੀਮ, ਮੇਜਰ ਕਮੈਂਟ ਤੇ ਮੇਜਰ ਪੁਆਇੰਟ ਸਾਡਾ ਇਹੀ ਆ ਵੀ ਪ੍ਰੈਜ਼ੀਡੈਂਟ ਨੂੰ ਡੇਟ ਜਿਹੜੀ ਐਕਸਟੈਂਡ ਕਰ ਦੇਣੀ ਚਾਹੀਦੀ ਆ। ਪਰ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਲੀਅਰਲੀ ਕੱਲ੍ਹ ਕਹਿ ਦਿੱਤਾ ਸੀ ਵੀ ਅਸੀਂ ਕੋਈ ਡੇਟ ਜਿਹੜੀ ਆ ਐਕਸਟੈਂਡ ਕਰਨ ਨਹੀਂ ਜਾ ਰਹੇ ਹੈਗੇ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ, ਡਿਫੈਂਸ ਸੈਕਟਰੀ ਲੋਇਡ ਆਸਟਨ, ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਜਨਰਲ ਮਾਰਕ ਮਿਲੇ ਜਿਹੜੇ ਆ ਤੇ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਐਬਰਲ ਹੇਨਸ, ਇਹਨਾਂ ਸਾਰਿਆਂ ਨੇ ਰਿਫਿਊਜ਼ ਕਰ ਦਿੱਤਾ ਆ ਵੀ ਅਸੀਂ ਡੇਟ ਐਕਸਟੈਂਡ ਕਰਨ ਨਹੀਂ ਜਾ ਰਹੇ ਹੈਗੇ। ਪਰ ਲੋਕਾਂ ਨੂੰ ਉੱਥੋਂ ਕੱਢਣ ਦੀ ਜਿਹੜੀ ਤੇਜ਼ੀ ਕਾਫੀ ਹੋਈ ਹੈਗੀ ਆ। 2000 ਲੋਕ ਹਰ ਰੋਜ਼ ਉੱਥੋਂ ਨਿਕਲ ਰਹੇ ਹੈਗੇ ਆ। ਸੋ ਫਾਰ ਕੱਲ੍ਹ ਸ਼ਾਮ ਤੱਕ 21,000 ਲੋਕਾਂ ਨੂੰ, ਚਾਹੇ ਉਹ ਅਮਰੀਕਨ ਸਿਟੀਜ਼ਨ ਸੀਗੇ ਤੇ ਜਾਂ ਫਿਰ ਜਿਹੜੇ ਅਫਗਾਨੀ ਆ ਅਮਰੀਕਨ ਫੋਰਸਿਸ ਨਾਲ ਕੰਮ ਕਰਦੇ ਸੀ, ਉਹਨਾਂ ਨੂੰ ਉੱਥੋਂ ਹਾਮਿਦ ਕਰਜ਼ਾਈ ਇੰਟਰਨੈਸ਼ਨਲ ਏਅਰਪੋਰਟ ਆ ਉੱਥੋਂ ਕੱਢਿਆ ਗਿਆ ਹੈਗਾ ਜੀ। ਉੱਥੇ ਕਹਿੰਦੇ ਲੋਕਾਂ ਦਾ ਕੈਸ਼ ਮੁੱਕ ਰਿਹਾ ਹੈਗਾ ਆ, ਕੀਮਤਾਂ ਦੇ ਵਿੱਚ ਜਿਹੜਾ ਉਹ ਵਾਧਾ ਜਿਹੜਾ ਹੋ ਰਿਹਾ ਹੈਗਾ। ਬ੍ਰਿਟੇਨ ਜਿਹੜਾ ਕਹਿੰਦੇ ਵੀ ਆਪਣੀ ਇਵੈਕੂਏਸ਼ਨ ਲੋਕਾਂ ਨੂੰ ਉੱਥੋਂ ਕੱਢਣ ਦਾ ਜਿਹੜਾ ਮਿਸ਼ਨ ਆ
ਉਸ ਨੂੰ ਅੱਜ ਰਾਤ ਤਾਈਂ ਜਿਹੜਾ ਉਹ ਬੰਦ ਕਰਨ ਜਾ ਰਿਹਾ ਹੈਗਾ ਆ। ਅਮਰੀਕਾ ਤੋਂ ਪਹਿਲਾਂ ਹੀ ਬਾਹਰਲੀਆਂ ਜਿਹੜੀਆਂ ਯੂਰਪੀਅਨ ਕੰਟਰੀਜ਼ ਆ ਉਹ ਆਪਣੇ ਵੈਕੂਏਸ਼ਨ ਦੇ ਐਫਰਟਸ ਆ ਉਹਨਾਂ ਨੂੰ ਰੋਕ ਰਹੀ ਹੈਗੀ ਆ। ਸੋ ਤਾਲਿਬਾਨ ਦੇ ਜਿਹੜੇ ਸਪੋਕਸਮੈਨ ਆ ਉਹ ਕਹਿ ਰਹੇ ਆ ਵੀ ਟਾਈਮ ਫਾਰ ਪੀਪਲ ਟੂ ਵਰਕ ਫਾਰ ਦੇਅਰ ਕੰਟਰੀ, ਆਪਣੇ ਮੁਲਕ ਦੇ ਲਈ ਜਿਹੜਾ ਹੁਣ ਕੰਮ ਕਰਨ ਦੀ ਜਿਹੜੀ ਇਹ ਕਹਿੰਦੇ ਵੀ ਉਹ ਸਮਾਂ ਆ ਗਿਆ ਹੈਗਾ ਆ। ਉੱਥੇ ਗੈਸ ਦੀਆਂ, ਆਟੇ ਦੀਆਂ, ਜਿਹੜੀਆਂ ਚੌਲ ਦੀਆਂ ਉਹ ਕੀਮਤਾਂ ਦੇ ਵਿੱਚ ਲਗਾਤਾਰ ਜਿਹੜਾ ਉਹ ਵਾਧਾ ਹੋਇਆ ਆ। ਬਹੁਤ ਹੀ ਕਹਿੰਦੇ ਘੱਟ ATM ਰਹਿ ਗਏ ਆ ਜਿਹੜੇ ਉੱਥੇ ਕੰਮ ਕਰ ਰਹੇ ਹੁਣ। ਉੱਧਰ ਵਰਲਡ ਬੈਂਕ ਨੇ ਆਲਰੇਡੀ ਇਹ ਅਨਾਊਂਸ ਕਰ ਦਿੱਤਾ ਆ ਵੀ ਜਿਹੜੇ ਵੀ ਪ੍ਰੋਜੈਕਟਸ ਦੀ ਫੰਡਿੰਗ ਐਲਾਨੀ ਗਈ ਸੀਗੀ, ਅਲਾਟ ਕੀਤੀ ਗਈ ਸੀ ਅਫਗਾਨਿਸਤਾਨ ਨੂੰ, ਉਸ ਨੂੰ ਉਹ ਰੋਕ ਰਹੇ ਨੇ। ਸੋ ਉੱਥੇ ਇਕੱਲਾ ਤਾਲਿਬਾਨ ਦਾ ਜਿਹੜਾ ਦੂਜਾ ਡਰ ਹੀ ਨਹੀਂ, ਹੁਣ ਭੁੱਖਮਰੀ ਦਾ ਡਰ ਵੀ ਲੋਕਾਂ ਨੂੰ ਜਿਹੜਾ ਉਹ ਸਤਾਉਣ ਲੱਗ ਗਿਆ ਹੈਗਾ ਆ। ਸੋ ਦੇਖਦੇ ਹਾਂ ਵੀ ਕੀ ਇਸ ਚੀਜ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਹੈ। ਜਿੱਦਾਂ ਕੱਲ੍ਹ ਵੀ ਦੱਸਿਆ ਸੀਗਾ ਆਪਾਂ ਵੀ ਦੋ ਜਿਹੜੇ ਰਿਪਰੈਜ਼ੈਂਟੇਟਿਵ ਆ, ਇੱਕ ਡੈਮੋਕ੍ਰੇਟ ਅਤੇ ਇੱਕ ਰਿਪਬਲਿਕਨ ਆ, ਉਹ ਉੱਥੇ ਅਫਗਾਨਿਸਤਾਨ ਦੇ ਵਿੱਚ ਪਹੁੰਚ ਗਏ ਆ। ਉਸ ਦੇ ਉੱਤੇ ਅੱਜ ਸਪੀਕਰ ਪਲੋਸੀ ਨੇ ਜਿਹੜਾ ਉਹਨਾਂ ਨੂੰ ਬਲਾਸਟ ਕੀਤਾ ਹੈ। ਬਲਾਸਟ ਇਹ ਨਹੀਂ ਵੀ ਬੰਬ ਚਲਾਤਾ, ਵੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਗੁੱਸੇ ਹੋਏ ਆ। ਕਹਿੰਦੇ ਵੀ ਆਲਰੇਡੀ ਜਿਹੜੇ ਰੀਸੋਰਸਿਸ ਇੰਨੇ ਘੱਟ ਆ ਅਤੇ ਤੁਸੀਂ ਉੱਥੇ ਜਾ ਕੇ ਰੀਸੋਰਸਿਸ ਜਿਹੜੇ ਆ ਉਹ ਵੇਸਟ ਹੁੰਦੇ ਆ, ਲੋਕਾਂ ਨੂੰ ਕੱਢਣ ਦੀ ਬਜਾਏ ਤੁਹਾਡੇ ਉੱਤੇ ਜਿਹੜਾ ਉਹ ਜ਼ੋਰ ਲੱਗ ਰਿਹਾ ਆ। ਸੋ ਕਹਿੰਦੇ ਵੀ ਵੈਸੇ ਵੀ ਖਤਰਾ ਇੰਨਾ ਜ਼ਿਆਦਾ ਬਣਿਆ ਆ ਅਤੇ ਇਹ ਕਹਿੰਦੇ ਵੀ ਬਿਲਕੁਲ ਤੁਹਾਡੀ ਗਲਤ ਰਣਨੀਤੀ ਸੀ ਜਿਹੜਾ ਉੱਥੇ ਤੁਸੀਂ ਜਿਹੜਾ ਉਹ ਜਾਣਾ ਆ। ਅਤੇ ਆਲਰੇਡੀ ਕਹਿੰਦੇ ਵੀ ਹੁਣ ਚਿੱਠੀ ਉਹਨਾਂ ਨੇ ਸਾਰੇ ਲਾਅ ਮੇਕਰਸ ਨੂੰ ਘੱਲੀ ਆ ਵੀ ਤੁਸੀਂ ਉੱਥੇ ਨਾ ਜਾਓ ਅਤੇ ਡਿਸਟਰੈਕਸ਼ਨ ਜਿਹੜੀ ਆ ਉਹ ਨਾ ਕ੍ਰੀਏਟ ਜਿਹੜੀ ਉਹ ਹੋਵੇ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਬਹੁਤ ਸਾਰੇ ਜਿਹੜੇ ਹੁਣ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ US ਟਰੂਪਸ ਦੇ ਜਿਹੜੇ ਐਲਾਈਜ਼ ਰਹੇ ਆ, ਦੋਸਤ ਰਹੇ ਆ, ਉਹਨਾਂ ਦੇ ਲਈ ਹੁਣ ਬਹੁਤ ਜ਼ਿਆਦੀਆਂ ਮੁਸ਼ਕਿਲਾਂ ਆ ਉਹ ਬਣਦੀਆਂ ਜਾ ਰਹੀਆਂ ਹੈਗੀਆਂ ਆ। ਅਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਰਾਸ਼ਟਰਪਤੀ ਬਾਈਡਨ ਹਾਲ ਦੀ ਘੜੀ ਆਪਣੀ ਉਸ ਗੱਲ ਦੇ ਉੱਤੇ ਅੜੇ ਆ ਵੀ 31 ਅਗਸਤ ਜਿਹੜੀ ਉਹ ਅਖੀਰਲੀ ਤਰੀਕ ਹੋਊਗੀ ਜਿਹੜੀ ਉੱਥੋਂ ਸਾਰਿਆਂ ਨੂੰ ਵਾਪਸ ਇੱਕ ਹਿਸਾਬ ਦੇ ਨਾਲ ਬੁਲਾਉਣ ਦੇ ਲਈ। ਪਰ ਉਹਨਾਂ ਨੇ ਪੈਂਟਾਗਨ ਨੂੰ ਕਿਹਾ ਆ ਵੀ ਜੇ ਉਹ ਚੀਜ਼ ਨਹੀਂ ਬਣਦੀ, ਉਹ ਗੱਲ ਸਾਰਿਆਂ ਨੂੰ ਨਹੀਂ ਕੱਢਿਆ ਜਾਂਦਾ, ਅਤੇ ਉਸ ਤੋਂ ਮਗਰੋਂ ਕੀ ਕੀਤਾ ਜਾ ਸਕਦਾ ਆ। ਸੋ ਦੇਖਦੇ ਹਾਂ ਹੁਣ ਭਵਿੱਖ ਦੇ ਵਿੱਚ ਅੱਗੇ ਕੀ ਬਣਦਾ ਆ। ਬਿਲਕੁਲ, ਹਾਮਦ ਕਰਜ਼ਾਈ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈ, ਕਹਿੰਦੇ ਵੀ ਉੱਥੇ ਆਈਸਿਸ ਵੱਲੋਂ ਲੋਕਾਂ ਦੇ ਉੱਤੇ ਅਟੈਕ ਕੀਤਾ ਜਾ ਸਕਦਾ ਹੈ। US ਨੇ ਬਲੀਵ ਕੀਤਾ ਹੈ ਵੀ ਆਈਸਿਸ ਕੇ ਜਿਹੜਾ ਸਵਾਰਨ ਐਨੀਮੀ ਹੈਗਾ ਤਾਲਿਬਾਨ ਦਾ, ਉਹ ਉੱਥੇ ਅਟੈਕ ਕਰ ਸਕਦਾ, ਕਿਉਂਕਿ ਇੱਕ ਬਗਰਾਮ ਜਿਹੜੀ ਜੇਲ੍ਹ ਆ, ਉੱਥੋਂ 100 ਦੇ ਕਰੀਬ ਜਿਹੜੇ ਆਈਸਿਸ ਦੇ ਅਫੀਲੀਏਟ ਸੀਗੇ, ਉਹਨਾਂ ਨੂੰ ਲੋਕ ਛੁਡਾ ਕੇ ਲੈ ਗਏ ਹੈਗੇ ਆ। ਇਸੇ ਤਰ੍ਹਾਂ ਬਗਰਾਮ ਜੇਲ੍ਹ ਦੇ ਵਿੱਚ 5000 ਦੇ ਕਰੀਬ ਕੈਦੀ ਸੀਗੇ, ਉਹਨਾਂ ਨੂੰ ਵੀ ਉੱਥੋਂ ਜਿਹੜਾ ਛੁਡਾਇਆ ਗਿਆ। ਸੋ ਕਹਿੰਦੇ ਕਿਸੇ ਟਾਈਮ ਵੀ ਉੱਥੇ ਲੋਕਾਂ ਦੇ ਉੱਤੇ ਏਅਰਪੋਰਟ ਦੇ ਲਾਗੇ ਛਾਗੇ ਅਟੈਕ ਹੋ ਸਕਦਾ ਹੈ, ਇਹ CIA ਕਹਿ ਰਹੀ ਹੈਗੀ ਆ। ਦੂਜੇ ਪਾਸੇ ਜਿਹੜੇ ਜਰਨਲਿਸਟ ਆ ਅਤੇ ਖਾਸ ਕਰਕੇ ਲੇਡੀਜ਼ ਆ, ਉਹਨਾਂ ਦੀ ਸਿਚੁਏਸ਼ਨ ਬਹੁਤ ਬੈਡ ਆ। ਇੱਕ ਫੀਮੇਲ ਜਰਨਲਿਸਟ ਜਿਹੜੀ ਆ ਅਫਗਾਨਿਸਤਾਨ ਦੇ ਵਿੱਚ, ਉਸਨੇ ਆਪਣੀ ਜਿਹੜੀ ਗੁਹਾਰ ਲਾਈ ਆ ਵੀ ਮੈਂ ਹਰ ਰੋਜ਼ ਆਪਣੇ ਘਰ ਦਾ ਐਡਰੈਸ, ਜਿਹੜਾ ਘਰ ਦੀ ਲੋਕੇਸ਼ਨ ਆ, ਉਹ ਬਦਲ ਲਈ ਹੈਗੀ ਆ, ਕਿਉਂਕਿ ਪਤਾ ਨਹੀਂ ਕਿਹੜੇ ਟਾਈਮ ਦੇ ਉੱਤੇ ਤਾਲਿਬਾਨ ਜਿਹੜੇ ਮੈਨੂੰ ਮਾਰ ਦੇਣ। 24 ਸਾਲਾਂ ਦੀ ਇਹ ਜਿਹੜੀ ਜਰਨਲਿਸਟ ਅਫਗਾਨਿਸਤਾਨ ਤੋਂ ਆ, ਕਹਿੰਦੀ ਵੀ ਮੈਂ ਪਿਛਲੇ ਸਾਲਾਂ ਦੇ ਦੌਰਾਨ ਲੋਕਾਂ ਨੂੰ ਦੱਸਦੀ ਰਹੀ ਹਾਂ ਕਿਸ ਤਰ੍ਹਾਂ ਜਿਹੜੇ ਤਾਲਿਬਾਨ ਆ ਉਹ ਉਹਨਾਂ ਦੇ ਜਿਹੜੇ ਆਪੋਜ਼ਿਟ ਲੋਕ ਆ, ਖਾਸ ਕਰਕੇ ਲੇਡੀਜ਼ ਆ, ਉਹਨਾਂ ਨੂੰ ਬਰਨ ਕਰਦੇ ਰਹੇ, ਉਹਨਾਂ ਨੂੰ ਜਾਲਦੇ ਰਹੇ, ਉਹਨਾਂ ਨੂੰ ਮਾਰਦੇ ਰਹੇ। ਸੋ ਉੱਥੇ ਜਿਹੜੀ ਸਿਚੁਏਸ਼ਨ ਆ ਬਹੁਤ ਬੈਡ ਆ। ਅਤੇ ਦੂਸਰੀ ਤੁਸੀਂ ਦੱਸਿਆ ਹੀ ਆ ਵੀ ਕਿਸ ਤਰ੍ਹਾਂ US ਨੇ ਵੀ ਜਿਹੜੇ ਅਕਾਊਂਟ ਆ ਫਰੀਜ਼ ਕੀਤੇ ਹੋ ਆ, ਹੁਣ ਵਰਲਡ ਬੈਂਕ ਨੇ ਵੀ। ਸੋ ਲੋਕਾਂ ਦੀ ਜਿਹੜੀ ਪੋਜੀਸ਼ਨ ਆ ਉਹ ਕਾਫੀ ਉੱਥੇ ਬੈਡ ਹੋਣੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜਿਹੜਾ ਕੱਲ੍ਹ $3.5 ਟ੍ਰਿਲੀਅਨ ਦਾ ਬਿੱਲ ਪਾਸ ਕੀਤਾ ਹੈ, ਬਜਟ ਬਿੱਲ ਪਾਸ ਕੀਤਾ ਹੈ ਹਾਊਸ ਦੇ ਦੁਆਰਾ, ਉਸ ਨੂੰ ਹੁਣ ਸੈਨੇਟ ਦੇ ਵਿੱਚ ਥਾਂ ਦੇਖੋ ਕਦੋਂ ਜਿਹੜੀ ਉਹ ਮਿਲਦੀ ਆ। ਪਰ ਉੱਧਰ ਜਿਹੜਾ ਬਾਈਪਾਰਟੀਜ਼ਨ ਜਿਹੜਾ ਇਨਫਰਾਸਟਰਕਚਰ ਬਿੱਲ ਆ, ਉਸ ਦੇ ਲਈ 27 ਤਰੀਕ ਤੈਅ ਕੀਤੀ ਹੋਈ ਆ। ਇਸੇ ਸਾਰੇ ਕਾਸੇ ਦੇ ਉੱਤੇ ਜਿਹੜੇ GOP ਦੇ ਹਾਊਸ ਦੇ ਲੀਡਰ ਹੈਗੇ ਆ, ਕੈਵਿਨ ਮਕਾਰਥੀ ਬੇਕਰਸਫੀਲਡ ਤੋਂ, ਉਹਨਾਂ ਨੇ ਜਿਹੜਾ ਕਿਹਾ ਆ ਵੀ ਜਿਹੜਾ ਬਾਈਡਨ ਦੇ ਸਪੈਂਡਿੰਗ ਬਿੱਲ ਆ, ਉਹਨਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਉਹ ਪਾਸ ਨਹੀਂ ਹੋਣ ਦੇਣਗੇ। ਕਹਿੰਦੇ ਵੀ ਇਹ ਜਿਹੜੀ ਆ ਮੇਰੀ ਲਾਸ਼ ਦੇ ਉੱਤੋਂ ਦੀ ਪਾਸ ਹੋਣਗੇ। ਪਰ ਕਹਿੰਦੇ ਵੀ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਉਹ ਸਟਾਪ ਕਰਨ ਦਾ ਕੋਈ ਉਹਨਾਂ ਦੇ ਕੋਲ ਤਰੀਕਾ ਹੈਗਾ ਆ ਜਾਂ ਨਹੀਂ। ਕੱਲ੍ਹ ਤਾਂ ਮੈਜੋਰਟੀ ਦੇ ਨਾਲ ਇਹ ਜਿਹੜਾ ਬਿੱਲ ਆ ਉੱਥੇ ਹਾਊਸ ਦੇ ਵਿੱਚ
ਸਦਨ ਦੇ ਵਿੱਚ ਉਹ ਪਾਸ ਹੋ ਗਿਆ ਸੀਗਾ। ਸੋ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਇਹ ਆਖਿਆ ਵੀ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਹੈਗੇ ਆ, ਉਹਨਾਂ ਨੇ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਹੌਸਟੇਜ ਬਣਾ ਕੇ ਰੱਖਿਆ ਹੋਇਆ ਆ, ਅਤੇ ਆਪਣੇ ਜਿਹੜੇ ਸੋਸ਼ਲਿਸਟ ਬਲੀਵਸ ਆ ਉਹਨਾਂ ਨੂੰ ਬਾਰ-ਬਾਰ ਜਿਹੜਾ ਉਹ ਅੱਗੇ ਲੈ ਕੇ ਆ ਰਹੇ ਆ, ਅਤੇ ਉਹ ਉਹਨਾਂ ਦੀ ਜਿੱਤ ਹੋ ਰਹੀ ਹੈਗੀ ਆ। ਸੋ ਹੁਣ ਕਹਿੰਦੇ ਵੀ ਜ਼ਿਆਦਾ ਜਿਹੜਾ ਦਬਾਅ ਆ ਜਿਹੜੇ ਮੋਡਰੇਟ ਡੈਮੋਕ੍ਰੇਟ ਹੈਗੇ ਆ ਸੈਨੇਟ ਦੇ ਵਿੱਚ, ਜੋ ਮੈਨਚਨ ਅਤੇ ਕ੍ਰਿਸਟਨ ਸਿਨੇਮਾ ਐਰੀਜ਼ੋਨਾ ਤੋਂ ਜਿਹੜੀ ਹੈਗੀ ਆ, ਉਹੀ ਇਹ ਜਿਹੜੇ ਬਿੱਲ ਆ ਉਸ ਨੂੰ ਰੋਕ ਜਿਹੜੇ ਹੋ ਸਕਦੇ ਆ, ਇਹ ਹੁਣ ਦੇਖਣਾ ਹੈ। ਉੱਧਰ ਜਿਹੜੇ ਚੱਕ ਸ਼ੂਮਰ ਸੀ ਉਹਨਾਂ ਨੇ ਕਿਹਾ ਆ ਵੀ ਉਹਨਾਂ ਨੇ ਉਨੀ ਦੇਰ ਤੱਕ ਕਿ $3.5 ਟ੍ਰਿਲੀਅਨ ਵਾਲੇ ਬਿੱਲ ਨੂੰ ਸੈਨੇਟ ਦੇ ਵਿੱਚ ਲੈ ਕੇ ਨਹੀਂ ਆਉਣਾ, ਜਿੰਨੀ ਦੇਰ ਤੱਕ ਵੋਟ ਨਹੀਂ ਕਰਵਾਉਣੀ, ਜਿੰਨੀ ਦੇਰ ਤੱਕ ਇਹਨਾਂ ਨੂੰ ਇਹ ਕਨਫਰਮ ਨਹੀਂ ਹੁੰਦਾ ਵੀ 51 ਵੋਟਾਂ ਜਿਹੜੀਆਂ ਆ ਇਸ ਬਿੱਲ ਦੇ ਹੱਕ ਦੇ ਵਿੱਚ ਹੋਣਗੀਆਂ। ਇਸ ਬਿੱਲ ਨੂੰ ਫਿਲਬਸਟਰ ਤੋਂ ਬਚਾਉਣ ਦੇ ਲਈ ਇਹ ਰੀਕਨਸੀਲੀਏਸ਼ਨ ਦਾ ਪ੍ਰੋਸੈਸ ਜਿਹੜਾ ਉਹ ਅਪਣਾ ਰਹੇ ਆ। ਇਸ ਪ੍ਰੋਸੈਸ ਦੇ ਤਹਿਤ ਫਿਲਬਸਟਰ ਤੋਂ ਬਚਣ ਦੇ ਲਈ ਮਹਿਜ ਇੱਕ ਹਿਸਾਬ ਦੇ ਨਾਲ ਸਿੰਪਲ ਮੈਜੋਰਟੀ ਦੀ ਜ਼ਰੂਰਤ ਹੁੰਦੀ ਹੈ, 60 ਵੋਟਾਂ ਦੀ ਜ਼ਰੂਰਤ ਨਹੀਂ ਰਹੇਗੀ। ਸੋ ਪਹਿਲੋਂ ਵੀ ਜਿਹੜੇ ਕਈ ਪੁਰਾਣੀਆਂ ਮੈਜੋਰਟੀ ਪਾਰਟੀਆਂ ਇਸ ਦੀ ਵਰਤੋਂ ਜਿਹੜੀ ਆ ਉਹ ਕਰਦੀ ਰਹੀ ਆ, ਅਤੇ ਹੁਣ ਵੀ ਜਿਹੜੇ ਡੈਮੋਕ੍ਰੇਟਸ ਆ ਇਸ ਨੂੰ ਵਰਤਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰਨਗੇ। 2022 ਇਲੈਕਸ਼ਨ ਦੇ ਲਈ ਜਿਹੜੀਆਂ ਮੱਧਕਾਲੀ ਚੋਣਾਂ ਜਿਹੜੀਆਂ ਹੋਣੀਆਂ ਆ, ਬਾਈਡਨ ਦੇ ਏਜੰਡੇ ਦੇ ਵਿੱਚੋਂ ਜੇ ਕੁਛ ਵੀ ਪਾਸ ਨਹੀਂ ਹੁੰਦਾ ਤਾਂ ਡੈਮੋਕ੍ਰੇਟਸ ਵੋਟਰਸ ਦੇ ਮੂਹਰੇ ਮੂੰਹ ਲੈ ਕੇ ਜਾਣ ਜੋਗੇ ਜਿਹੜੇ ਉਹ ਨਹੀਂ ਰਹਿਣਗੇ। ਸੋ ਉਸੇ ਹੀ ਕੋਸ਼ਿਸ਼ ਦੇ ਵਿੱਚ ਆਪਣੇ ਇਹ ਜਿਹੜੇ ਬਾਈਡਨ ਏਜੰਡੇ ਨੂੰ ਪਾਸ ਕਰਾਉਣ ਦੀਆਂ ਜਿਹੜੀਆਂ ਆ ਉਹ ਕੋਸ਼ਿਸ਼ਾਂ ਇਹਨਾਂ ਦੀਆਂ ਚੱਲ ਰਹੀਆਂ ਨੇ। ਜੀ, ਨਿਊਯਾਰਕ ਦੇ ਵਿੱਚ ਜਿਹੜੀ ਨਵੀਂ ਗਵਰਨਰ ਆ ਕੈਥੀ ਹੌਚਲ, ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਦੇ ਜਿਹੜੇ ਗਵਰਨਰ ਆ ਐਂਡਰਿਊ ਕੋਮੋ, ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ। ਉਹਨਾਂ ਤੋਂ ਬਾਅਦ ਲੈਫਟੀਨੈਂਟ ਗਵਰਨਰ ਜਿਹੜੀ ਆ ਉਹ ਇਸ ਟਾਈਮ ਦੇ ਉੱਤੇ ਗਵਰਨਰ ਬਣੀ ਆ। ਉਹਨਾਂ ਨੇ ਸਹੁੰ ਚੁੱਕਣ ਤੋਂ ਬਾਅਦ ਹੁਣ ਸਭ ਤੋਂ ਪਹਿਲੀ ਪ੍ਰਾਇਓਰਟੀ ਇਹ ਰੱਖੀ ਆ ਕਰੋਨਾ ਵਾਇਰਸ ਪੈਂਡੇਮਿਕ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈਗਾ। ਉਹਨਾਂ ਨੇ ਰਿਕੁਆਇਰ ਕੀਤਾ ਵੀ ਜਿੰਨੇ ਵੀ ਸਕੂਲ ਦੇ ਇੰਪਲਾਈਜ਼ ਹੈਗੇ ਆ, ਚਾਹੇ ਉਹ ਟੀਚਰ ਜਾਂ ਚਾਹੇ ਕਿਸੇ ਤਰ੍ਹਾਂ ਦੇ ਵੀ ਆ, ਉਹਨਾਂ ਨੂੰ ਵੈਕਸੀਨ ਲਵਾਉਣਾ ਪਊਗਾ। ਹਰ ਇੱਕ ਨੂੰ ਜਿਹੜਾ ਸਕੂਲਾਂ ਦੇ ਵਿੱਚ ਮਾਸਕ ਪਾਉਣਾ ਪਊਗਾ। ਇਹ ਪ੍ਰਾਇਓਰਟੀ ਰੱਖੀ ਆ। ਦੂਸਰੀ ਉਹਨਾਂ ਨੇ ਪ੍ਰਾਇਓਰਟੀ ਰੱਖੀ ਆ ਵੀ ਜਿਹੜੇ ਬਿਜ਼ਨਸਿਸ ਡਾਊਨ ਗਏ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਅਪ ਕਰਨਾ, ਫਾਈਨੈਂਸ਼ੀਅਲੀ ਕਿਸ ਤਰ੍ਹਾਂ ਜਿਹੜੀ ਹੈਲਪ ਕਰਨੀ ਆ। ਇੱਕ ਇਹ ਵੀ ਰੱਖਿਆ ਵੀ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ, ਅਨਡਾਕੂਮੈਂਟਡ ਇਮੀਗ੍ਰੈਂਟ ਵਰਕਰਸ ਆ, ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲੀ, ਉਹਨਾਂ ਨੂੰ ਵੀ ਇੱਕ ਵਰਕਰਸ ਫੰਡ ਰੱਖਿਆ ਗਿਆ ਜਿਹਦੇ ਵਿੱਚੋਂ ਹੈਲਪ ਦਿੱਤੀ ਜਾਊਗੀ। ਇਸ ਤੋਂ ਬਿਨਾਂ ਉਹਨਾਂ ਨੇ ਆਪਣੇ 2 ਟੌਪ ਦੇ ਜਿਹੜੇ ਐਡਵਾਈਜ਼ਰਸ ਆ, ਇੱਕ ਆਪਣੇ ਜਿਹੜੇ ਸੈਕਟਰੀ ਆ, ਉਹਨਾਂ ਨੂੰ ਵੀ, ਇੱਕ ਲੇਡੀ ਨੂੰ ਹੀ ਕੈਰਨ ਕਿਊਗ ਨੂੰ ਹਾਇਰ ਕੀਤਾ ਆ। ਇਸੇ ਤਰ੍ਹਾਂ ਐਲਿਜ਼ਾਬੈਥ ਜਿਹੜੀ ਹੈਗੀ ਆ ਉਸ ਨੂੰ ਸਪੈਸ਼ਲ ਕਾਉਂਸਲ ਫॉर ਗਵਰਨਰ ਹਾਇਰ ਕੀਤਾ ਹੈਗਾ। ਜੀ, ਫੈਡਰਲ ਅਪੀਲਸ ਕੋਰਟ ਨੇ ਇੱਕ ਅੱਤਵਾਦੀ ਜਿਹੜਾ ਡਿਲਨ ਸਟੋਰਮ ਰੂਫ, ਜਿਸ ਨੇ ਕਾਲੇ ਮੂਲ ਦੇ ਜਿਹੜੇ ਚਰਚ ਗੋਅਰਸ ਆ ਉੱਥੇ ਜਾ ਕੇ ਗੋਲੀਆਂ ਚਲਾ ਕੇ 9 ਜਾਣਿਆਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਸੀ, ਉਹ ਟਰਾਇਲ ਜਿਹੜਾ ਚੱਲਿਆ ਸੀ, ਇਸ ਨੂੰ ਡੈਥ ਸੈਂਟੈਂਸ, ਮੌਤ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ। ਅੱਜ ਫੈਡਰਲ ਅਪੀਲ ਕੋਰਟਸ ਨੇ ਇਸ ਦੀ ਮੌਤ ਦੀ ਸਜ਼ਾ ਨੂੰ ਅਪਹੋਲਡ ਕੀਤਾ ਹੈ, ਯਾਨੀ ਕਿ ਬਰਕਰਾਰ ਰੱਖਿਆ ਆ। 3 ਜੱਜਾਂ ਦੇ ਇਸ ਪੈਨਲ ਨੇ ਜਿਹੜਾ 4th ਸਰਕਟ ਕੋਰਟ ਆਫ ਅਪੀਲਸ ਆ, ਉਹਨਾਂ ਨੇ ਯੂਨੈਨਿਮਸਲੀ ਯਾਨੀ ਕਿ ਸਰਬਸੰਮਤੀ ਦੇ ਨਾਲ ਜਿਹੜੀ ਰੂਫ ਦੀ ਲੀਗਲ ਟੀਮ ਆ ਉਸ ਦੀ ਇਹ ਸਿਫਾਰਿਸ਼ ਆ ਉਸ ਨੂੰ ਰੱਦ ਕਰ ਦਿੱਤਾ ਵੀ ਇਸ ਦੀ ਮੌਤ ਦੀ ਸਜ਼ਾ ਜਿਹੜੀ ਆ ਉਹ ਘਟਾ ਦਿੱਤੀ ਜਾਵੇ, ਅਤੇ ਜਿਹੜੀ ਹੇਠਲੀ ਅਦਾਲਤ ਦੇ ਦੁਆਰਾ ਇਸ ਨੂੰ ਜਿਹੜਾ ਉਹ ਕੀਤਾ ਗਿਆ ਹੈਗਾ ਆ ਉਸ ਨੂੰ ਬਰਕਰਾਰ ਰੱਖਿਆ ਹੈਗਾ ਆ। ਸੋ ਇਹ ਇੱਕ ਬਹੁਤ ਹੀ ਘਿਨਾਉਣੀ ਹਰਕਤ, ਘਟਨਾ ਜਿਹੜੀ ਆ ਇਸ ਨੇ ਕੀਤੀ ਸੀਗੀ ਇਸ ਅੱਤਵਾਦੀ ਰੂਫ ਨੇ, ਜਿਸ ਨੇ ਕਾਲੇ ਮੂਲ ਦੇ ਉਦੋਂ ਚਰਚ ਗੋਵਰਸ ਆ ਉਹਨਾਂ ਨੂੰ ਇਹ ਮਾਰਿਆ ਸੀਗਾ। ਫੈਡਰਲ ਜੂਰੀ ਨੇ 2016 ਦੇ ਵਿੱਚ ਇਸ ਦੇ ਵਿੱਚ ਦੋਸ਼ੀ ਗਰਦਾਨਿਆ ਸੀਗਾ। 33 ਵੱਖ-ਵੱਖ ਜਿਹੜੇ ਚਾਰਜਿਸ ਆ, ਕਾਊਂਟਸ ਆ ਉਸ ਦੇ ਉੱਤੇ ਇਸ ਮੈਸਕਰ ਦੇ ਵਿੱਚ, ਅਤੇ ਫਿਰ ਉਸ ਤੋਂ ਬਾਅਦ 'ਚ ਇਸ ਨੂੰ ਜਿਹੜੀ ਹੁਣ ਸਜ਼ਾ ਜਿਹੜੀ ਉਹ ਸੁਣਾਈ ਆ। ਇਹ ਕਹਿੰਦੇ ਵੀ ਜਦੋਂ ਇਹ ਜਾਂਚ ਕਰ ਰਹੇ ਸੀਗੇ ਤਾਂ ਕਹਿੰਦੇ ਵੀ ਇਸ ਦੇ ਮਨ ਦੇ ਪਿੱਛੇ ਇਹ ਸੀਗਾ ਵੀ ਜਿਹੜੇ ਵਾਈਟ ਸੁਪਰਮੇਸਿਸਟ, ਜਿਨ੍ਹਾਂ ਨੂੰ ਚਿੱਟੇ ਹੋਣ ਦਾ ਬਹੁਤ ਜ਼ਿਆਦਾ ਮਾਣ ਹੈਗਾ ਆ, ਵੀ ਉਹ ਚਾਹੁੰਦੇ ਸੀਗੇ ਵੀ ਇੱਕ ਰੇਸ ਵਾਰ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇ। ਸੋ ਉਸੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਹੁਣ ਅਪੀਲਸ ਕੋਰਟ ਨੇ ਵੀ ਇਸ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਆ। ਜੀ, ਅਗਲੀ ਖਬਰ ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ। ਗਵਰਨਰ ਦੀ ਰੀਕਾਲ ਜਿਹੜੀ ਆ
ਉਹਦੇ ਸੰਬੰਧ ਦੇ ਵਿੱਚ ਇਲੈਕਸ਼ਨ ਹੁਣ ਮੁਰਲੇ ਮਹੀਨੇ ਹੈਗੀ ਆ। ਕਹਿੰਦੇ ਭਈ ਕੈਲੀਫੋਰਨੀਆ ਦੇ ਵਿੱਚ ਜਿਹੜੇ ਗਵਰਨਰ ਆ ਉਹ ਲੂਜ਼ ਕਰ ਸਕਦੇ ਆ ਤੇ ਰਿਪਬਲਿਕਨ ਗਵਰਨਰ ਜਿਹੜਾ ਲੈਰੀ ਐਲਡਰ ਬਣ ਸਕਦਾ ਹੈਗਾ। ਇਹ ਕਹਿੰਦੇ ਚਾਂਸ ਇਦਾਂ ਦੇ ਬਣ ਰਹੇ ਹੈਗੇ ਆ। ਇੱਕ ਟਾਈਮ ਦੇ ਉੱਤੇ ਗੈਬਨ ਨਿਊਸਮ ਸਨ 2018 ਦੇ ਵਿੱਚ ਡੈਮੋਕ੍ਰੇਟਸ ਜਿੰਨੇ ਵੀ ਗਵਰਨਰ ਇਲੈਕਟ ਹੋਏ ਆ ਉਹਨਾਂ ਸਾਰਿਆਂ ਨਾਲੋਂ ਪੋਪੂਲਰ ਸੀ ਤੇ ਸਭ ਤੋਂ ਜ਼ਿਆਦਾ ਜਿਹੜੀਆਂ ਵੋਟਸ ਲੈ ਕੇ ਜਿੱਤਿਆ ਸੀਗਾ। ਪਰ ਜਿਹੜੇ ਨਵੇਂ ਪੋਲਸ ਆਏ ਆ ਕਹਿੰਦੇ ਵੀ 36% ਰਜਿਸਟਰਡ ਵੋਟਰ ਜਿਹੜੇ ਆ ਉਹ ਨਿਊਸਮ ਨੂੰ ਬਾਹਰ ਕੱਢਣਾ ਚਾਹੁੰਦੇ ਸੀ। ਉਹ ਹੁਣ ਵੱਧ ਕੇ 47% ਹੋ ਗਿਆ। ਯੂਸੀ ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਨੇ ਇਹ ਦੱਸਿਆ ਹੈਗਾ। ਤੇ ਸੀਬੀਐਸ ਨਿਊਜ਼ ਪੋਲ ਨੇ ਇਹ ਵੀ ਦੱਸਿਆ ਵੀ 72% ਜਿਹੜੇ ਰਿਪਬਲਿਕਨਸ ਆ ਉਹ ਬਹੁਤ ਮੋਟੀਵੇਟਡ ਹੈਗੇ ਆ ਇਸ ਪਾਰਟੀਸਪੇਸ਼ਨ ਰੀਕਾਲ ਦੇ ਵਿੱਚ ਤੇ 61% ਡੈਮੋਕ੍ਰੇਟ ਜਿਹੜੇ ਹੈਗੇ ਆ ਉਹ ਮੋਟੀਵੇਟਡ ਆ। ਜੇ ਵੋਟਾਂ ਘੱਟ ਪੈਂਦੀਆਂ ਆ ਤੇ ਗਵਰਨਰ ਸਾਹਿਬ ਜਿਹੜੀ ਆ ਆਪਣੀ ਸੀਟ ਉਹ ਲੂਜ਼ ਕਰ ਸਕਦੇ ਆ। ਸਭ ਤੋਂ ਵੱਡਾ ਅਸਰ ਜਿਹੜਾ ਅੱਜ ਇੱਕ ਆਪਟੈਡ ਜਿਹੜੀ ਹੈਗੀ ਆ ਸੈਕਰਾਮੈਂਟੋ ਬੀ ਦੇ ਵਿੱਚ ਇੱਕ ਸਪੈਨਿਸ਼ ਮੂਲ ਦੇ ਜਰਨਲਿਸਟ ਨੇ ਲਿਖੀ ਆ। ਉਹ ਕਹਿੰਦਾ ਭਈ ਮੈਜੋਰਟੀ ਦੇ ਵਿੱਚ ਇਨਕਲੂਡਿੰਗ ਕਹਿੰਦਾ ਮੈਂ ਆਪਣੇ ਸੈਲਫ ਤੇ ਗਵਰਨਰ ਨੂੰ ਵੋਟ ਪਾਈ ਸੀ। ਪਰ ਕਹਿੰਦਾ ਜਿਹੜੇ ਲਟੀਨੋ ਕਮਿਊਨਿਟੀ ਆ ਮੋਸਟਲੀ ਕੰਜ਼ਰਵੇਟਿਵ ਹੈਗੀ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਧਾਰਮਿਕ ਜ਼ਿਆਦਾ ਹੈਗੇ, ਕੈਥੋਲਿਕ ਆ, ਉੱਧਰ ਨੂੰ ਜ਼ਿਆਦਾ ਉਹ ਆਪਣਾ ਵਿਊ ਰੱਖਦੇ। ਪਰ ਸਟਿਲ ਉਹਨਾਂ ਨੇ ਜਿਹੜੀਆਂ ਆ ਵੋਟਾਂ ਆ ਗੈਬਨ ਨਿਊਸਮ ਨੂੰ ਪਾਈਆਂ ਸੀਗੀਆਂ। ਕਾਰਨ ਕੀ ਸੀ? ਜਿਹੜਾ ਜੌਨ ਕਾਕਸ ਸੀਗਾ ਉਹ ਕਹਿੰਦੇ ਪਈ ਇਮੀਗ੍ਰੇਸ਼ਨ ਇਸ਼ੂ ਦੇ ਉੱਤੇ ਬਹੁਤ ਉਹਦੀ ਜਿਹੜੀ ਟੋਨ ਸਖਤ ਸੀਗੀ। ਸੋ ਜਿਹੜੇ ਲਟੀਨੋ ਵੋਟਰਸ ਆ ਉਹ ਨਹੀਂ ਚਾਹੁੰਦੇ ਸੀ ਵੀ ਜਿਹੜਾ ਸਾਡੇ ਹੀ ਉਲਟ ਬੋਲਦਾ ਹੈ ਵੀ ਉਹਨੂੰ ਅੱਗੇ ਲਿਆਂਦਾ ਜਾਵੇ। ਪਰ ਉਹ ਕਹਿੰਦਾ ਵੀ ਅਸੀਂ ਹੁਣ 2 ਸਾਲਾਂ 'ਚ ਰਿਅਲਾਈਜ਼ ਕੀਤਾ ਵੀ ਜਿਹੜਾ ਗੈਬਨ ਨਿਊਸਮ ਆ ਇਹਦਾ ਸਿਰਫ ਆਪਣਾ ਪਰਸਨਲ ਇੰਟਰਸਟ ਆ ਵੀ ਮੈਂ ਹੁਣ ਗਵਰਨਰ ਬਣ ਗਿਆ, ਗਾਹਾਂ ਹੁਣ ਮੈਂ ਇਲੈਕਸ਼ਨ ਦੀ ਲਈ ਜਿਹੜੀ 2022 ਦੇ ਵਿੱਚ ਉਹ ਤੋਂ ਅੱਗੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਲਈ ਤਿਆਰ ਹੋਵਾਂ। ਕਹਿੰਦੇ ਭਈ ਸਭ ਤੋਂ ਜ਼ਿਆਦਾ ਪੈਂਡੈਮਿਕ ਦੇ ਦੌਰਾਨ ਸਪੈਨਿਸ਼ ਮੂਲ ਦੇ ਜਿਹੜੇ ਲੋਕ ਆ ਉਹ ਫਾਈਨੈਂਸ਼ਲੀ ਹਿੱਟ ਹੋਏ ਆ ਕਿਉਂਕਿ ਜਾਂ ਤਾਂ ਉਹ ਖੇਤਾਂ 'ਚ ਕੰਮ ਕਰਦੇ ਸੀ, ਉਹਨਾਂ ਨੂੰ ਪੈਂਡੈਮਿਕ ਦੇ ਦੌਰਾਨ ਕੰਮ ਵੀ ਕਰਨਾ ਪਿਆ ਤੇ ਦੂਸਰਾ ਜਾਂ ਉਹ ਲੋ ਪੇਇੰਗ ਜੋਬ ਰੈਸਟੋਰੈਂਟਸ, ਜੈਨੀਟੋਰੀਅਲ ਸਰਵਿਸ, ਕੰਸਟਰਕਸ਼ਨ 'ਚ ਕੰਮ ਕਰਦੇ ਸੀ। ਸੋ ਬਹੁਤ ਸਾਰੀਆਂ ਜਿਹੜੀਆਂ ਖਾਸ ਕਰਕੇ ਵੱਡੇ ਵੱਡੇ ਸ਼ਹਿਰਾਂ 'ਚ ਬਿਲਡਿੰਗ ਜਿਹੜੇ ਕੰਮ ਕਰਦੇ ਸੀ ਉਹਨਾਂ ਦੀਆਂ ਜਿਹੜੀਆਂ ਜੌਬਸ ਚੱਲ ਗਈਆਂ ਕਿਉਂਕਿ ਕਮਰਸ਼ੀਅਲ ਜਿਹੜੇ ਆਫਿਸਿਸ ਬਿਲਡਿੰਗ ਉਹ ਬੰਦ ਹੋ ਗਈਆਂ, ਰੈਸਟੋਰੈਂਟ ਬਹੁਤ ਬੰਦ ਹੋ ਗਏ ਤੇ ਉਹ ਕਹਿੰਦੇ ਵੀ ਸਾਡੀ ਜਿਹੜੀ ਹੈਲਪ ਆ ਉਹ ਨਹੀਂ ਹੋਈ। ਪਰ ਗਵਰਨਰ ਆਪਣੀ ਜਿਹੜੀ ਆ ਆਪਣੇ ਤੌਰ ਦੇ ਉੱਤੇ ਪੂਰਾ ਜਿਹੜਾ ਉਹ ਆਪਾਂ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਉਹਦੀਆਂ ਪਿਕਚਰਸ ਵੀ ਆਈਆਂ ਸੀਗੀਆਂ ਜਿਨ੍ਹਾਂ ਨੇ ਉਹਦਾ ਫੰਡ ਰੇਜ਼ਿੰਗ ਕੀਤਾ ਸੀਗਾ। ਉਹਦੇ ਵਿੱਚ ਬਿਨਾਂ ਮਾਸਕ ਤੋਂ ਘੁੰਮਦਾ ਰਿਹਾ ਪਰ ਲੋਕਾਂ ਨੂੰ ਇੱਦਾਂ ਰਿਕੁਆਇਰ ਕਰਦੇ ਰਹੇ। ਸੋ ਕਾਫੀ ਇਸ਼ੂ ਜਿਹੜੇ ਗਵਰਨਰ ਨੂੰ ਲੈ ਕੇ ਬਣੇ ਹੋਏ ਆ। ਹੁਣ ਇਹ ਸਾਰਾ ਕੁਛ ਵੋਟਰ ਟਰਨ ਆਊਟ ਜਿਹੜਾ ਆ ਉਹਦੇ ਉੱਤੇ ਡਿਪੈਂਡ ਕਰੂਗਾ। ਸੋ ਜੇ ਤਾਂ ਬਹੁਤ ਸਾਰੇ ਵੱਡੀ ਗਿਣਤੀ 'ਚ ਲੋਕ ਵੋਟਸ ਪਾਉਂਦੇ ਆ ਫਿਰ ਜਿਹੜਾ ਗਵਰਨਰ ਉਹ ਰਹਿ ਜਾਊਗਾ ਤੇ ਜੇ ਘੱਟ ਗਿਣਤੀ 'ਚ ਲੋਕ ਪਾਉਂਦੇ ਆ ਕਿਉਂਕਿ ਜਿਹੜੇ ਰਿਪਬਲਿਕਨਸ ਆ ਉਹ ਬਹੁਤ ਮੋਟੀਵੇਟਡ ਹੋਏ ਆ ਤੇ ਫਿਰ ਇਹਨਾਂ ਦੀ ਸੀਟ ਜਾ ਵੀ ਸਕਦੀ ਆ। ਜੀ, ਅਹੁਦਾ ਇਹਦਾ ਜਿਹੜਾ ਬਿਲਕੁਲ ਖਤਰੇ ਦੇ ਵਿੱਚ ਹੈਗਾ ਆ। ਜਿਹੜੇ ਡੈਮੋਕ੍ਰੇਟ ਹੈਗੇ ਆ ਉਹ ਸੋਚ ਰਹੇ ਆ ਵੀ ਜਿਹੜੇ ਇਸ ਟਾਈਮ ਖਾਸ ਕਰਕੇ ਡੈਮੋਕ੍ਰੇਟ ਵੋਟਰ ਆ ਜਿਹੜੇ ਬਿਲਕੁਲ ਵੀ ਇੰਟਰਸਟ ਨਹੀਂ ਸ਼ੋਅ ਕਰ ਰਹੇ ਵੋਟਿੰਗ ਨੂੰ ਲੈ ਕੇ, ਉਹ ਜਿਹੜਾ ਆ ਖਤਰਾ ਇਹਨਾਂ ਦੇ ਲਈ ਜਿਹੜਾ ਉਹ ਬਣ ਸਕਦਾ ਆ। ਇੱਥੋਂ ਤੱਕ ਕਿ ਇੱਕ ਸਾਬਕਾ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਇੱਥੋਂ ਦੀ ਲੀਡਰ ਜਿਹੜੀ ਰਹੀ ਆ ਉਸ ਨੇ ਵੀ ਜਿਹੜਾ ਆ ਉਹ ਸਪੋਰਟ ਕੀਤੀ ਆ ਲੈਰੀ ਐਲਡਰ ਨੂੰ, ਜਿਹੜੀ ਮੈਜੋਰਟੀ ਲੀਡਰ ਕੈਲੀਫੋਰਨੀਆ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਇੱਕ ਟਾਈਮ ਦੇ ਉੱਤੇ ਰਹੀ ਸੀਗੀ। ਸੋ ਇਹ ਹੁਣ ਦੇਖਦੇ ਹਾਂ ਵੀ ਉਸ ਦਾ ਕਿੰਨਾ ਕੁ ਅਸਰ ਜਿਹੜਾ ਆ ਉਹ ਰਹੇਗਾ। ਗਲੋਰੀਆ ਰੋਮੇਰੋ ਜਿਹੜੀ ਆ ਉਹ ਇੱਕ ਟਾਈਮ ਦੇ ਉੱਤੇ ਸੀਗੇ ਕੈਲੀਫੋਰਨੀਆ ਦੀ ਲੈਜਿਸਲੇਟਰ ਅਤੇ ਇਹ ਚਾਰਟਰ ਸਕੂਲ ਦੀ ਬੜੀ ਐਡਵੋਕੇਟ ਆ। ਉਹਨੇ ਸਕੂਲਾਂ ਦੇ ਕਰਕੇ ਜਿਹੜਾ ਆ ਇਸ ਦੇ ਹੱਕ ਦੇ ਵਿੱਚ ਜਿਹੜੀ ਆਪਣੀ ਸਪੋਰਟ ਆ ਇੰਡੋਰਸਮੈਂਟ ਜਿਹੜੀ ਉਹ ਕੀਤੀ ਆ। ਉਹਨੇ ਇੰਡੋਰਸਮੈਂਟ 'ਚ ਇਹ ਤਾਂ ਕਿਹਾ ਵੀ ਮੈਂ ਹੈਗੀ ਤਾਂ ਡੈਮੋਕ੍ਰੇਟ ਹੀ ਹਾਂ ਅਤੇ ਰੀਕਾਲ ਦੀ ਜਿਹੜੀ ਹੈਗੀ ਆ ਨਿਊਸਮ ਦੀ ਉਹ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਆ। ਇਹ ਇਸ ਲਈ ਜਿਹੜਾ ਆ ਨਿਊਸਮ ਦੇ ਕਰਕੇ ਆ
ਵੀ ਨਿਊਸਮ ਦੀ ਥਾਂ 'ਤੇ ਲੈਰੀ ਐਲਡਰ ਨੂੰ ਜਿਹੜਾ ਗਵਰਨਰ ਆ ਉਹ ਹੋਣਾ ਚਾਹੀਦਾ ਆ। ਸੋ ਦੇਖਦੇ ਹਾਂ ਵੀ ਕਿੰਨਾ ਕੁ ਅਸਰ ਜਿਹੜਾ ਹੈ ਸਾਰੇ ਕਾਸੇ ਦਾ ਰਹਿੰਦਾ ਆ ਅਤੇ ਕੀ ਡੈਮੋਕ੍ਰੇਟ ਪਾਰਟੀ ਆਪਣੇ ਵੋਟਰਸ ਨੂੰ ਮੋਟੀਵੇਟ ਕਰਨ ਦੇ ਲਈ ਕਾਮਯਾਬ ਜਿਹੜੀ ਉਹ ਹੋ ਸਕੇਗੀ ਜਾਂ ਨਹੀਂ। ਇਹ ਉਹਨਾਂ ਦੇ ਲਈ ਵੱਡਾ ਜਿਹੜਾ ਚੁਣੌਤੀ ਉਹ ਰਹਿਣੀ ਹੈ। ਸੋ ਬਿਲਕੁਲ ਇਹ ਜਿਹੜੀ ਵੋਟਸ ਆ ਗਵਰਨਰ ਦੀ, ਇਹ ਮੋਸਟ ਪ੍ਰੋਬਬਲੀ ਹੁਣ ਕਹਿੰਦੇ ਵੀ ਲਟੀਨੋ ਵੋਟਰਸ ਹੀ ਜਿਹੜੇ ਆ ਉਹ ਡਿਸਾਈਡ ਕਰੂਗੇ। ਜਿਹੜੇ ਲਟੀਨੋ ਸਪੈਨਿਸ਼ ਮੂਲ ਦੇ ਵੋਟਰਸ ਆ ਉਹ ਕੈਲੀਫੋਰਨੀਆ ਦੇ ਵਿੱਚ ਜੇ ਦੇਖਿਆ ਜਾਵੇ, ਕਹਿੰਦੇ ਇਹਨਾਂ ਦੀ ਪਾਪੂਲੇਸ਼ਨ 39% ਆ ਇਸ ਟਾਈਮ ਲਟੀਨੋਜ਼ ਦੀ ਕੈਲੀਫੋਰਨੀਆ 'ਚ। 28% ਰਜਿਸਟਰਡ ਵੋਟਰ ਹੈਗੇ ਆ। ਪਿਛਲੀ ਇਲੈਕਸ਼ਨ ਦੇ ਵਿੱਚ ਸਨ 2018 ਦੇ ਵਿੱਚ 2-1 ਮਾਰਜਨ ਦੇ ਹਿਸਾਬ ਨਾਲ ਲਟੀਨੋ ਵੋਟਰਸ ਨੇ ਗਵਰਨਰ ਗੈਬਨ ਨਿਊਸਮ ਨੂੰ ਵੋਟ ਪਾਈ ਸੀ। ਮੰਨ ਲਓ ਵੀ 2 ਜਣੇ ਜੇ ਗਵਰਨਰ ਨੂੰ ਪਾਈ ਸੀ, 1 ਜਣਾ ਇਹਨਾਂ ਦੇ ਉਲਟ ਸੀਗਾ। ਪਰ ਹੁਣ ਜਿਹੜੇ ਨਵੇਂ ਪੋਲ ਆਏ ਹੈਗੇ CBS ਦੇ, ਉਹਨਾਂ ਨੇ ਇਹ ਕਿਹਾ ਵੀ 50% ਜਿਹੜੇ ਹਿਸਪੈਨਿਕ ਵੋਟਰਸ ਆ ਉਹ ਰੀਕਾਲ ਕਰਨ ਦੇ ਲਈ ਨਿਊਸਮ ਨੂੰ ਵੋਟ ਪਾਉਣ ਜਾ ਰਹੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡੈਲਟਾ ਏਅਰਲਾਈਨਸ ਆ, ਉਹਨਾਂ ਨੇ ਜਿਹੜੇ ਅਨਵੈਕਸੀਨੇਟਡ ਉਹਨਾਂ ਦੇ ਇੰਪਲੋਈ ਹੈਗੇ ਆ, ਉਹਨਾਂ ਦੇ ਇੰਸ਼ੋਰੈਂਸ ਪ੍ਰੀਮੀਅਮ ਆ $200 ਪ੍ਰਤੀ ਮਹੀਨਾ ਜਿਹੜਾ ਉਹ ਵਧਾ ਦਿੱਤਾ। ਕਹਿੰਦੇ ਵੀ ਉਹਦੇ ਕਰਕੇ ਜੇ ਤੁਸੀਂ ਨਹੀਂ ਟੀਕਾ ਲਵਾਉਣਾ ਤਾਂ ਨਾ ਸਹੀ, ਮਰਜ਼ੀ ਆ ਤੁਹਾਡੀ, ਪਰ ਅਸੀਂ ਤੁਹਾਡਾ ਖਰਚਾ ਬਗੈਰ ਮਤਲਬ ਤੋਂ ਜਿਹੜਾ ਉਹ ਨਹੀਂ ਝੱਲਾਂਗੇ, ਕਿਉਂਕਿ ਫ੍ਰੀ ਦੇ ਵਿੱਚ ਤੁਹਾਨੂੰ ਟੀਕਾ ਮਿਲ ਰਿਹਾ, ਟੀਕਾ ਤੁਸੀਂ ਜਿਹੜਾ ਉਹ ਲਗਵਾ ਨਹੀਂ ਰਹੇ। 1 ਨਵੰਬਰ ਤੋਂ 200 ਮਹੀਨੇ ਦਾ ਜਿਹੜਾ ਮੰਥਲੀ ਸਰਚਾਰਜ ਆ ਉਹ ਕੰਪਨੀ ਦੇ ਇੰਪਲੋਈਜ਼ ਨੂੰ ਲੱਗੇਗਾ ਜਿਹੜੇ ਅਨਵੈਕਸੀਨੇਟਡ ਜਿਹੜੇ ਉਹ ਹੋਣਗੇ। ਯੂਨਾਈਟਿਡ ਏਅਰਲਾਈਨਸ ਅਤੇ ਹਵਾਈਅਨ ਏਅਰਲਾਈਨਸ ਆ, ਉਹਨਾਂ ਨੇ ਆਪਣੇ ਸਾਰੇ ਇੰਪਲੋਈਜ਼ ਨੂੰ ਵੈਕਸੀਨ ਲਗਵਾਉਣ ਦੇ ਲਈ ਮੈਂਡੇਟ ਆਲਰੇਡੀ ਕਰ ਦਿੱਤਾ ਵੀ ਤੁਹਾਨੂੰ ਲਗਵਾਉਣਾ ਹੀ ਜਿਹੜਾ ਉਹ ਪਵੇਗਾ। ਸੋ ਇਹ ਅਤੇ ਨਾਲ ਹੀ ਡੈਲਟਾ ਏਅਰਲਾਈਨਸ ਨੇ ਕਿਹਾ ਵੀ 12 ਸਤੰਬਰ ਤੋਂ ਬਾਅਦ ਦੇ ਵਿੱਚ ਜਿਹੜੇ ਅਨਵੈਕਸੀਨੇਟਡ ਇੰਪਲੋਈਜ਼ ਆ ਉਹਨਾਂ ਨੂੰ ਹਰ ਹਫਤੇ ਜਿਹੜਾ ਕੋਵਿਡ ਦਾ ਟੈਸਟ ਜਿਹੜਾ ਆ ਉਹ ਕਰਵਾਉਣਾ ਪਵੇਗਾ, ਜਦੋਂ ਤੱਕ ਜਿਹੜੇ ਕਮਿਊਨਿਟੀ ਕੇਸ ਰੇਟਸ ਆ ਉਹ ਹਾਈ ਚੱਲਦੇ ਆ ਰਹੇ ਨੇ। ਸੋ ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਅਨਵੈਕਸੀਨੇਟਡ ਲੋਕਾਂ ਦੇ ਉੱਤੇ ਜਿਹੜਾ ਸ਼ਿਕੰਜਾ ਆ ਉਹ ਕੱਸਣਾ ਸ਼ੁਰੂ ਹੋ ਚੁੱਕਾ ਆ। ਤੇ ਸੋ ਵੈਕਸੀਨੇਸ਼ਨ ਦੀ ਜੇ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਇਹ ਜਿਸ ਤਰ੍ਹਾਂ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਹੁਣ ਸੋਚ ਰਹੀਆਂ ਵੀ ਜੇ ਲੋਕ ਵੈਕਸੀਨ ਨਹੀਂ ਲਵਾਉਂਦੇ ਤੇ ਅਸੀਂ ਉਹਨਾਂ ਦਾ ਰੇਟ ਇਨਕਰੀਜ਼ ਕਰਾਂਗੇ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜੇ ਤੁਸੀਂ 1 ਦਿਨ ਲਈ ਵੀ ਹਸਪਤਾਲ ਦੇ ਵਿੱਚ ਐਡਮਿਟ ਹੋ ਜਾਓ ਤੇ $10,000 ਦਾ ਜਿਹੜਾ ਖਰਚਾ ਇੰਸ਼ੋਰੈਂਸ ਕੰਪਨੀ ਨੂੰ ਇਕੱਲੇ 1 ਦਿਨ ਦਾ ਪੈ ਜਾਂਦਾ ਆ। ਤੇ ਇਹਨੂੰ ਦੇਖਦੇ ਹੋਏ ਪੈਂਟਾਗਨ ਨੇ ਵੀ ਜਿੰਨੇ ਵੀ ਟਰੂਪਸ ਹੈਗੇ ਆ USA ਦੇ, ਉਹਨਾਂ ਨੂੰ ਇਹ ਕਿਹਾ ਵੀ ਜਲਦੀ ਤੋਂ ਜਲਦੀ ਜਿਹੜਾ ਵੈਕਸੀਨ ਲਵਾ ਲਓ। ਹਜੇ ਤੱਕ 8 ਲੱਖ ਸਰਵਿਸ ਮੈਂਬਰ ਜਿਹੜੇ ਆ ਉਹਨਾਂ ਨੇ ਸ਼ਾਟ ਨਹੀਂ ਲਵਾਏ ਹੈਗੇ। ਇਹ ਬਹੁਤ ਵੱਡੀ ਗਿਣਤੀ ਹੈਗੀ ਆ। ਜਿਹੜੇ ਆਸਟਨ ਹੈਗੇ ਆ, ਉਹਨਾਂ ਨੇ ਜਿਹੜੇ ਸੈਕਟਰੀ ਆਫ ਡਿਫੈਂਸ ਲੋਇਡ ਆਸਟਨ ਆ, ਉਹਨਾਂ ਨੇ ਕਿਹਾ ਵੀ ਜੇ ਕਿਸੇ ਮੁਲਕ ਨੇ ਲੜਨਾ ਆ, ਡਿਫੈਂਡ ਕਰਨਾ ਆ ਆਪਣੇ ਨੇਸ਼ਨ ਦੇ ਲਈ, ਤਾਂ ਸਾਡੀ ਜਿਹੜੀ ਫੋਰਸ ਆ ਉਹ ਹੈਲਥੀ ਅਤੇ ਰੈਡੀ ਫੋਰਸ ਹੋਣੀ ਚਾਹੀਦੀ ਆ। ਇਹ ਨਾ ਹੋਵੇ ਵੀ ਟੀਕੇ ਲੱਗੇ ਨਾ ਹੋਣ, ਮੁੜ ਕੇ ਕਰੋਨਾ ਨਾਲ ਬਿਮਾਰ ਹੋ ਜਾਣ। ਆਪਾਂ ਦੇਖਿਆ ਸੀ ਜਦੋਂ ਪਹਿਲੀ ਵੇਵ ਆਈ ਸੀ ਕਿਸ ਤਰ੍ਹਾਂ ਮਿਲਟਰੀ ਦੇ ਵਿੱਚ ਵੀ ਇਹ ਆਊਟਬ੍ਰੇਕ ਕਿੱਡਾ ਵੱਡਾ ਹੋਇਆ ਸੀ ਨਿਊਯਾਰਕ ਸਾਈਡ ਦੇ ਵਿੱਚ। ਸੋ 1 ਮਿਲੀਅਨ ਦੇ ਕਰੀਬ ਐਕਟਿਵ ਡਿਊਟੀ ਗਾਰਡ ਅਤੇ ਰਿਜ਼ਰਵ ਮੈਂਬਰਸ ਹੈਗੇ ਜਿਹੜੇ ਆਲਰੇਡੀ ਫੁਲੀ ਵੈਕਸੀਨੇਟਡ ਹੋ ਗਏ ਆ। 2,45,000 ਨੂੰ ਇੱਕ ਵੈਕਸੀਨ ਆਉਣ ਵਾਲੇ ਸਮੇਂ 'ਚ ਲੱਗ ਸਕਦਾ ਹੈ। ਜੀ, ਇੱਧਰ ਵੈਕਸੀਨ ਜਾਂ ਕੋਵਿਡ ਦੀ ਹੀ ਜੇ ਗੱਲ ਆਪਾਂ ਕਰਦੇ ਜਾਈਏ ਤਾਂ ਕਹਿੰਦੇ ਵੀ ਹੁਣ ਫਲੋਰੀਡਾ ਦੇ ਵਿੱਚ ਜਿਹੜੇ ਵਿਦਿਆਰਥੀ ਨੇ, ਸਟੂਡੈਂਟਸ ਨੇ, ਅੱਧੇ ਤੋਂ ਵੱਧ ਫਲੋਰੀਡਾ ਦੇ ਜਿਹੜੇ ਸਟੂਡੈਂਟਸ ਆ ਹੁਣ ਰਾਈਟ ਨਾਓ ਉਹਨਾਂ ਸਕੂਲਸ ਦੇ ਵਿੱਚ ਜਾ ਰਹੇ ਆ ਜਿੱਥੇ ਉਹਨਾਂ ਨੇ ਮਾਸਕ ਮੈਂਡੇਟ ਕਰ ਦਿੱਤਾ ਹੈਗਾ ਆ। ਡਿਸੈਂਟਸ ਨੇ ਕੋਸ਼ਿਸ਼ ਜਿਹੜੀ ਉਹ ਕੀਤੀ ਆ, ਉਹਨਾਂ ਨੇ ਆਪਣਾ ਸੈਂਕਸ਼ਨਸ ਵੀ ਲਾਉਣ ਦੀਆਂ ਜਿਹੜੀਆਂ ਧਮਕੀਆਂ ਵੀ ਜਿਹੜੀਆਂ ਦਿੱਤੀਆਂ ਵੀ ਜੇ ਤੁਸੀਂ ਮਾਸਕ ਮੈਂਡੇਟਸ ਜਿਹੜੇ ਉਹ ਲਾਏ ਆ, ਪਰ ਉਸ ਦੇ ਬਾਵਜੂਦ ਜਿਹੜੀਆਂ ਆ ਕਹਿੰਦੇ ਵੀ ਕਾਊਂਟੀਜ਼ ਆ ਉਹ ਸਕੂਲ ਡਿਸਟ੍ਰਿਕਟਸ ਆ ਉਹ ਆਪੋ ਆਪਣੇ ਪੱਧਰ ਦੇ ਉੱਤੇ ਮਾਸਕ ਮੈਂਡੇਟਸ ਲਾ ਰਹੀਆਂ। ਹੁਣ ਕਹਿੰਦੇ ਵੀ ਕੱਲ੍ਹ ਰਾਤੀ 2 ਹੋਰ ਜਿਹੜੀਆਂ ਸਕੂਲ ਡਿਸਟ੍ਰਿਕਟਸ ਔਰੇਂਜ ਅਤੇ ਇੰਡੀਅਨ ਰਿਵਰ ਕਾਊਂਟੀਜ਼ ਆ ਉਹਨਾਂ ਨੇ ਵੀ ਮਾਸਕ ਮੈਂਡੇਟਸ ਜਿਹੜੇ ਆ ਉਹ ਕਰ ਦਿੱਤੇ ਹੈਗੇ ਆ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਬਣੂਗਾ। ਉੱਧਰ ਮਜ਼ੂਰੀ ਦਾ ਜਿਹੜਾ ਅਟਰਨੀ ਜਨਰਲ ਹੈਗਾ ਆ, ਉਹਨਾਂ ਨੇ ਕਲਾਸ ਐਕਸ਼ਨ ਲਾਸੂਟ ਫਾਈਲ ਕਰ ਦਿੱਤਾ ਹੈ ਸਕੂਲ ਡਿਸਟ੍ਰਿਕਟਸ ਦੇ ਖਿਲਾਫ ਜਿਹੜੇ ਮਾਸਕ ਮੈਂਡੇਟਸ ਨੂੰ ਐਨਫੋਰਸ ਜਿਹੜੀਆਂ ਆ ਉਹ ਕਰ ਰਹੀਆਂ ਆ। ਸੋ ਇਹ ਹੁਣ ਦੇਖਦੇ ਹਾਂ ਕਿੱਧਰ ਪਾਸੇ ਵੱਲ ਨੂੰ ਇਹ ਗੱਲ ਹੋਰ ਹੀ ਪਾਸੇ ਨੂੰ ਜਿਹੜੀ ਆ ਉਹ ਤੁਰ ਗਈ ਹੈਗੀ। ਉਹਨਾਂ ਨੇ ਕਿਹਾ ਵੀ ਇਹ ਕੋਰਟਸ ਨੂੰ ਉਹ ਗੁਹਾਰ ਲਾ ਰਹੇ ਆ ਵੀ ਮਾਸਕ ਮੈਂਡੇਟਸ ਜਿਹੜੀਆਂ ਆ ਉਹ ਅਨਲਾਫੁਲ ਹੈਗੀਆਂ ਆ, ਗੈਰ ਕਾਨੂੰਨੀ ਆ ਸਕੂਲ ਚਿਲਡਰਨਸ ਆ ਉਹਨਾਂ ਦੇ ਲਈ, ਜਦ ਕਿ ਆਂਕੜੇ ਸ਼ਰੇਆਮ ਇਹ ਦਿਖਾ ਰਹੇ ਆ ਵੀ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਸਕੂਲਾਂ 'ਚ ਕੰਮ ਕਰਨ ਵਾਲੇ ਆ
ਇਸ ਤੋਂ ਬਗੈਰ ਜਿਹੜੇ ਆ ਉਹ ਇਸ ਦੇ ਕੋਵਿਡ ਦਾ ਸ਼ਿਕਾਰ ਹੋ ਰਹੇ ਆ ਅਤੇ ਕੁਆਰੰਟੀਨ 'ਚ ਰਹਿਣਾ ਪੈ ਰਿਹਾ, ਸਕੂਲ ਬੰਦ ਕਰਨੇ ਪੈ ਰਹੇ ਆ ਅਤੇ ਇੱਥੋਂ ਤੱਕ ਕਿ ਕਈ ਸਕੂਲ ਦੇ ਵਿੱਚ ਕੰਮ ਕਰਨ ਵਾਲੇ ਅਤੇ ਵਿਦਿਆਰਥੀਆਂ ਦੀਆਂ ਮੌਤ ਤੱਕ ਦੀਆਂ ਵੀ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ। ਉੱਥੋਂ ਦੇ ਡਾਕਟਰਸ ਨੇ ਕਿਹਾ ਵੀ ਇਹ ਟੋਟਲੀ ਇਹਨਾਂ ਦਾ ਗਲਤ ਹੈਗਾ ਆ। ਸਾਨੂੰ ਪਤਾ ਹੈ ਵੀ ਮਾਸਕ ਜਿਹੜੇ ਆ ਉਹ ਕੰਮ ਕਰਦੇ ਨੇ, ਕੋਵਿਡ ਦੇ ਫੈਲਾਅ ਨੂੰ ਜਿਹੜਾ ਉਹ ਰੋਕਣ ਦੇ ਵਿੱਚ ਉਹ ਸਾਰਥਕ ਸਾਬਤ ਹੁੰਦੇ ਨੇ। ਹੁਣ ਦੇਖੋ ਹਰਜੋਤ ਸਿੰਘ ਜੀ, ਟੈਟਨਸ ਕਿਸੇ ਨੂੰ ਹੋਇਆ ਹੋਵੇ ਨਾ, ਉਹ ਅੱਗੇ ਫੈਲਦਾ ਨਹੀਂ। ਤੁਸੀਂ ਨਹੀਂ ਟੀਕਾ ਲਵਾਉਣਾ ਨਾ ਲਵਾਓ, ਤੁਹਾਡੇ ਤੱਕ ਸੀਮਤ ਆ। ਤੁਹਾਨੂੰ ਹੋਊਗਾ, ਤੁਸੀਂ ਬਿਮਾਰ ਹੋਵੋਗੇ, ਤੁਹਾਡੀ ਜਿਹੜੀ ਉਹ ਮਰਜ਼ੀ ਆ। ਹੁਣ ਪਰ ਕੋਵਿਡ ਦਾ ਤਾਂ ਇੱਦਾਂ ਆ ਨਾ ਵੀ ਇਹ ਤੁਹਾਡੇ ਤੋਂ ਅਤੇ ਅੱਗੇ ਤੋਂ ਅੱਗੇ ਕਿੰਨੇ ਜਾਣਿਆਂ ਨੂੰ ਫੈਲਦਾ ਆ। ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਇਮਿਊਨ ਸਿਸਟਮ ਇੰਨੇ ਸਟਰੋਂਗ ਨਹੀਂ ਆ, ਉਹ ਨਹੀਂ ਚੱਲ ਸਕਦੇ। 6 ਲੱਖ ਤੋਂ ਵੱਧ ਮੌਤਾਂ ਹੋਣ ਤੋਂ ਬਾਅਦ ਵੀ ਆਪਾਂ ਨੂੰ ਇਹ ਸਾਰਾ ਕੁਛ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆ। ਇਹ ਹੁਣ ਬਗੈਰ ਮਤਲਬ ਤੋਂ ਇੱਕ ਪੋਲੀਟੀਕਲ ਇਸ਼ੂ ਜਿਹੜਾ ਆ ਉਹ ਬਣ ਚੁੱਕਾ ਹੋਇਆ ਹੈ ਅਤੇ ਲੋਕ ਹੁਣ ਜਿੱਦ 'ਚ ਆਏ ਆ ਵੀ ਭਈ ਅਸੀਂ ਜਿਹੜਾ ਆ ਹੁਣ ਟਲਦੇ ਨਹੀਂ। ਜੀ ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ ਹਰਜੋਤ ਸਿੰਘ ਜੀ। ਅਗਲੀ ਖਬਰ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਪੋਲ ਨੰਬਰ ਦੇ ਸੰਬੰਧ ਦੇ ਵਿੱਚ ਆ। ਜਿਹੜੇ ਡੈਮੋਕ੍ਰੇਟਸ ਆ ਉਹ ਹੁਣ ਚਿੰਤਾ ਦੇ ਵਿੱਚ ਆ ਜਿਹੜਾ ਅਫਗਾਨ ਐਗਜ਼ਿਟ ਨੂੰ ਲੈ ਕੇ ਅਫਗਾਨਿਸਤਾਨ ਤੋਂ, ਵੀ ਇਹ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਉਹਦੇ ਉੱਤੇ ਇਹਦਾ ਅਸਰ ਪੈ ਸਕਦਾ ਆ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਅਪਰੂਵਲ ਰੇਟਿੰਗ ਜਿਹੜੀ ਆ ਹੁਣ 41% ਹੈਗੀ ਆ। 55% ਜਿਹੜੇ ਆ ਡਿਸਅਪਰੂਵਲ ਹੈਗੇ ਆ। ਨਵੇਂ ਜਿਹੜੇ ਨੈਸ਼ਨਲ ਪੋਲਸ ਆਏ ਹੈਗੇ ਆ, ਬਹੁਤ ਸਾਰੇ ਰਿਪਬਲਿਕਨ ਅਤੇ ਕੁਛ ਡੈਮੋਕ੍ਰੇਟਸ ਉਹ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਜਿਹੜੀ ਟੀਮ ਆ ਉਹਨਾਂ ਨੇ ਤਾਲੀਬਾਨ ਨੂੰ ਅੰਡਰ ਐਸਟੀਮੇਟ ਕੀਤਾ, ਵੀ ਇਹ ਸੋਚਿਆ ਵੀ ਨਹੀਂ ਇਹ ਛੋਟੀ ਜਿਹੀ ਫੋਰਸ ਆ, ਵੀ ਨਹੀਂ ਐਡਾ ਕੋਈ ਫਕਰੇ ਵਾਲੀ ਗੱਲ ਨਹੀਂ ਹੈਗੀ। ਅਤੇ ਕਹਿੰਦੇ ਵੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਸੀਗੀ ਅਫਗਾਨਿਸਤਾਨ ਦੀ ਅਤੇ ਮਿਲਟਰੀ, ਉਹਨੂੰ ਓਵਰ ਐਸਟੀਮੇਟ ਕੀਤਾ ਵੀ ਨਹੀਂ ਇਹਨਾਂ ਨੇ ਬਿਲਕੁਲ ਟੇਕ ਓਵਰ ਕਰ ਲੈਣਾ ਆ ਅਤੇ ਕੋਈ ਫਿਕਰ ਵਾਲੀ ਗੱਲ ਨਹੀਂ। ਪਰ ਆਪਾਂ ਦੇਖਿਆ ਵੀ ਉਹ ਹਥਿਆਰ ਸਿੱਟ ਕੇ ਜਿਹੜੇ ਆ ਇੱਕਦਮ ਪਾਸੇ ਹੋ ਗਏ। ਸੋ ਇਸ ਦਾ ਜਿਹੜਾ ਅਸਰ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਪਰ ਜਿਸ ਤਰ੍ਹਾਂ ਮੈਂ ਪਹਿਲੀਆਂ ਖਬਰਾਂ 'ਚ ਵੀ ਦੱਸਿਆ ਵੀ ਜਿਹੜੀ ਲਾਸਟ ਡੇਟ ਜਿਹੜੀ ਆ ਉਹ ਪ੍ਰੈਜ਼ੀਡੈਂਟ ਹੁਣੀ ਚੇਂਜ ਨਹੀਂ ਕੀਤੀ। ਸੋ ਇਸ ਮਹੀਨੇ ਦੇ ਐਂਡ ਤੱਕ ਸਾਰੇ ਹੀ ਅਮਰੀਕਨਸ, ਸਾਰੇ ਹੀ ਮਿਲਟਰੀ ਦੇ ਪਰਸਨਲ ਜਿਹੜੇ ਆ ਅਫਗਾਨਿਸਤਾਨ ਤੋਂ ਬਾਹਰ ਕੱਢ ਲਏ ਜਾਊਗੇ। US ਨੇ ਆਲਰੇਡੀ ਫਰੀਜ਼ ਕਰਤੇ ਆ ਆਪਣਾ ਕੈਸ਼, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਆ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਉੱਥੇ ਟੈਂਸ ਬਣੀ ਹੋਈ ਹੈਗੀ ਆ ਜੀ। ਅਤੇ ਇੱਥੇ ਆਪਾਂ ਇੱਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved. Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, oh Zender Mortgage,
ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 408 272 2500। ਬਿੱਲ ਜੱਟ ਨੇ ਟਰਾਲਾ ਪਾਉਣਾ ਹੈ, ਬਿੱਲ ਜੱਟ ਨੇ ਟਰਾਲਾ ਪਾਉਣਾ। ਧਾਰੀਵਾਲ ਟਰੱਕਿੰਗ LLC ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਆਫਿਸ ਵਰਕਰਸ, ਟਰੱਕ ਡਰਾਈਵਰਸ, ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਸੋਲੋ ਨੂੰ 55 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 60 ਸੈਂਟ ਪਰ ਮਾਈਲ ਮਿਲਣਗੇ। ਮਿਡਵੈਸਟ ਅਤੇ I-5 ਦਾ ਕੰਮ ਹੈ। ਰੀਫਰ ਡਰਾਈਵ ਵੈਨ ਦੇ ਲੋਡ ਹੋਣਗੇ। ਅਮਰੀਕਾ ਦੇ ਕਿਸੇ ਵੀ ਸ਼ਹਿਰ ਤੋਂ ਕੰਮ ਕਰ ਸਕਦੇ ਹੋ। ਟਰੱਕ ਕਿਸੇ ਵੀ ਸ਼ਹਿਰ ਦੇ ਯਾਰਡ ਵਿੱਚ ਪਾਰਕ ਕਰ ਸਕਦੇ ਹੋ। ਅੱਜ ਹੀ ਕਾਲ ਕਰੋ 530 813 2684 530 813 2684। ਧਾਰੀਵਾਲ ਟਰੱਕਿੰਗ LLC ਯੂਬਾ ਸਿਟੀ। ਬਹਿ ਕੇ ਦੇਖੂ ਹਰ ਸੂ। ਕੋਵਿਡ-19 ਟੀਕਾ ਨਾ ਲਗਵਾਉਣ ਦੇ ਤੁਹਾਡੇ ਆਪਣੇ ਕਾਰਨ ਹੋ ਸਕਦੇ ਹਨ, ਪਰ ਤੁਹਾਡੇ ਕੋਲ ਹੁਣ ਟੀਕਾ ਲਗਵਾਉਣ ਦੇ ਹੋਰ ਕਾਰਨ ਹਨ। ਸਿਰਫ ਆਪਣੀ ਸੁਰੱਖਿਆ ਲਈ ਨਹੀਂ, ਬਲਕਿ ਸਾਰਿਆਂ ਨਾਲ ਯਾਤਰਾਵਾਂ ਅਤੇ ਸੁਰੱਖਿਅਤ ਢੰਗ ਨਾਲ ਇਕੱਠੇ ਹੋਣ ਲਈ, ਆਪਣੇ ਬੱਚਿਆਂ ਨੂੰ ਮਨ ਦੇ ਸਕੂਲ ਨਾਲ ਸਕੂਲ ਵਾਪਸ ਭੇਜਣ ਲਈ, ਆਪਣੇ ਪਸੰਦੀਦਾ ਲੋਕਾਂ ਤੇ ਭੋਜਨ ਨਾਲ ਸੁਰੱਖਿਅਤ ਢੰਗ ਨਾਲ ਯਾਤਰਾਵਾਂ ਕਰਨ ਲਈ, ਆਪਣੇ ਸਹਿਯੋਗ ਨਾਲ ਕਾਰੋਬਾਰਾਂ ਨੂੰ ਮੁੜ ਸ਼ੁਰੂ ਕਰਨ ਲਈ ਅਤੇ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਦੁਨੀਆ ਨੂੰ ਆਮ ਸਥਿਤੀ ਵਿੱਚ ਲਿਆਉਣ ਲਈ ਮਦਦ ਕਰਨੀ ਚਾਹੀਦੀ ਹੈ। ਕੈਲੀਫੋਰਨੀਆ ਵਿੱਚ 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਤੁਹਾਡੇ ਕੋਲ ਹੁਣ ਅਜਿਹਾ ਕਰਨ ਦੇ ਕਾਰਨ ਹਨ। ਆਓ ਸਾਰੇ ਆਪਣਾ ਹਿੱਸਾ ਪਾਈਏ ਅਤੇ ਪ੍ਰਤੀਰੋਧਕ ਸਮਰੱਥਾ ਵਾਸਤੇ ਇਕੱਠੇ ਹੋਈਏ। ਹੋਰ ਜਾਣਕਾਰੀ ਲਈ vaccinatall58.com ਤੇ ਜਾਓ ਜਾਂ ਕਾਲ 833-422-4255। ਇਹ ਸੰਦੇਸ਼ ਕੈਲੀਫੋਰਨੀਆ ਜਨਤਕ ਸਿਹਤ ਵਿਭਾਗ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਇਸ ਹਿੱਸੇ ਦੇ ਵਿੱਚ ਬ੍ਰੇਕ ਤੋਂ ਬਾਅਦ ਸਵਾਗਤ ਹੈ। ਅਤੇ ਜਿਵੇਂ ਆਪਾਂ ਜਾਣਦੇ ਹਾਂ ਵੀ ਹਰ ਬੁੱਧਵਾਰ ਨੂੰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਜ਼ੈਂਡਰ ਮੌਰਗੇਜ ਅਤੇ ਰੀਅਲ estate ਦੇ ਮੋਹਨ ਸਿੰਘ ਚੀਮਾ ਹੁਣਾਂ ਦੇ ਨਾਲ। ਰੀਅਲ estate ਅਤੇ ਮੌਰਗੇਜ ਦੀ ਦੁਨੀਆ ਦੇ ਬਾਰੇ ਆਪਾਂ ਨੂੰ ਲੇਟੈਸਟ ਅਪਡੇਟਸ ਜਿਹੜੀਆਂ ਉਹ ਦੱਸਦੇ ਨੇ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਰਾਜੂ ਜੀ, ਸਤਿ ਸ਼੍ਰੀ ਅਕਾਲ ਜੀ। ਆਪ ਜੀ ਨੂੰ ਤੇ ਸਭ ਪੰਜਾਬੀ ਰੇਡੀਓ USA ਦੇ ਤਮਾਮ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਮੋਹਨ ਸਿੰਘ ਚੀਮਾ ਜੀ, ਆਪਣੀ ਜਿਹੜੀਆਂ ID ਸ਼ੇਅਰ ਕਰ ਲਿਓ ਜੀ। ਜੀ ਵੀਰ ਜੀ, ਸੋ ਪਹਿਲਾਂ ਜਿਹੜੀ ਸਾਡੀ ਜ਼ੈਂਡਰ ਮੌਰਗੇਜ ਨਾਲ ਜਿਹੜੀ ਸਾਡੀ ਲੋਨ ਦੀ ID ਹੈਗੀ ਹੈ, ਉਹ ਹੈਗੀ ਹੈ NMLS ID ਨੰਬਰ 698952। ਜਿਹੜੀ ਸਾਡੀ ਜ਼ੈਂਡਰ ਰੀਅਲ estate ਨਾਲ ਜਿਹੜਾ ਕਿਸੇ ਰੀਅਲ estate ਦਾ ਵੀ ਕੰਮ ਕਰਨੇ ਆ, ਉਹ ਸਾਡੀ ID ਹੈਗੀ ਜੀ 02067197 ਜੀ। ਜੀ ਅਤੇ ਮੋਹਨ ਚੀਮਾ ਜੀ, ਹਰ ਇੱਕ ਦੇ ਮਨ ਦੇ ਉੱਤੇ ਇੱਕ ਬੜਾ ਵੱਡਾ ਸਵਾਲ ਆ ਜਾਂ ਕਹਿ ਲਓ ਵੀ ਡਾਇਲਮਾ ਆ, ਉਹ ਗੁੱਥਮ ਗੁੱਥਾ ਹੋ ਰਹੇ ਨੇ ਆਪੋ ਆਪਣੇ ਅੰਦਰ ਹੀ ਅੰਦਰ। ਘਰ ਲੈ ਲਈਏ ਨਾ ਲਈਏ, ਮਾਰਕੀਟ ਨੇ ਕਿੱਧਰ ਨੂੰ ਜਾਣਾ ਆ, ਕਿਵੇਂ ਹੋਣਾ ਆ। ਸੋ ਉਸ ਦੇ ਉੱਤੇ ਕੀ ਲੇਟੈਸਟ ਹੈਗਾ, ਕੀ ਸਿਚੁਏਸ਼ਨ ਹੈਗੀ ਹੈ ਰੀਅਲ estate ਮਾਰਕੀਟ ਦੀ? ਜੀ ਵੀਰ ਜੀ, ਸੋ ਇਹ ਤੁਹਾਡਾ ਸਵਾਲ ਬਹੁਤ ਵਧੀਆ ਹੈਗਾ ਜੀ। ਸਾਨੂੰ ਵੀ ਕਈ ਚਲੋ ਵੀ ਡੇਲੀ ਬੇਸਿਸ ਤੇ ਇੱਕ ਜਿਹੜਾ ਸਭ ਤੋਂ ਜਿਹੜਾ ਵੱਡਾ ਸਵਾਲ ਅੱਜ ਕੱਲ੍ਹ ਸਾਰੇ ਇਹ ਪੁੱਛਦੇ ਆ, ਸਾਡੀ ਸਲਾਹ ਲੈਣਾ ਚਾਹੁੰਦੇ ਨੇ ਵੀ ਅਸੀਂ ਹੁਣ ਜੇ ਘਰ ਲਈਏ ਕਿ ਨਾ ਲਈਏ, ਥੋੜ੍ਹੀ ਜਿਹੀ ਵੇਟ ਕਰ ਲਈਏ ਕਿਉਂਕਿ ਇਸ ਵੇਲੇ ਪ੍ਰਾਈਸਿਸ ਬੜੀਆਂ ਹਾਈ ਹੈਗੀਆਂ ਤੇ ਕਾਫੀ ਮਤਲਬ ਕਿ ਨਾ ਲੱਗਦਾ ਵੀ ਲੋਕਾਂ ਨੂੰ ਸ਼ਾਇਦ ਇਹ ਡਾਊਨ ਚਲ ਜਾਣਗੀਆਂ। ਸੋ ਦੇਖੋ ਵੀਰ ਜੀ, ਇਸ ਤਰ੍ਹਾਂ ਹੈਗਾ ਵੀ ਮਾਰਕੀਟ ਦੇ ਵਿੱਚ ਵਾਕਈ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈਗੀ ਵੀ ਬੜੀ ਹਾਟ ਹੈਗੀ ਇਸ ਵੇਲੇ, ਯਾਨੀ ਕਿ ਬੜੇ ਪ੍ਰਾਈਸਿਸ ਉੱਪਰ ਗਈਆਂ ਹੋਈਆਂ ਘਰਾਂ ਦੀਆਂ। ਲੇਕਿਨ ਇਹਦੇ ਵਿੱਚ ਜਿਹੜੀਆਂ ਇੱਕ ਦੋ ਚੀਜ਼ਾਂ ਹੁਣ ਮੈਨੂੰ ਆਲਮੋਸਟ ਮੈਂ ਪਿਛਲੇ 25 ਸਾਲਾਂ ਤੋਂ ਕਹਿ ਲਓ ਵੀ ਹਾਊਸਿੰਗ ਮਾਰਕੀਟ ਦੇ ਉੱਪਰ ਨਜ਼ਰ ਰੱਖੀ ਹੋਈ ਹੈ ਤੇ ਦੇਖ ਰਿਹਾ ਵੀ ਕੀ ਅਸੀਂ ਦੇਖਿਆ। ਇੱਕ ਟਾਈਮ ਸੀਗਾ ਜਦੋਂ 2008 ਦੇ ਵਿੱਚ ਹਾਊਸਿੰਗ ਮਾਰਕੀਟ ਨੂੰ ਕਾਫੀ ਵੱਡਾ ਉਦੋਂ ਝਟਕਾ ਲੱਗਾ ਸੀਗਾ ਤੇ ਬੜੇ ਲੋਕਾਂ ਨੇ ਉਦੋਂ ਵੀ ਇਹੋ ਗੱਲਾਂ ਚੱਲਦੀਆਂ ਸੀ ਵੀ ਲਈਏ ਕਿ ਨਾ ਲਈਏ, ਤੇ ਬੜੇ ਲੋਕੀ ਉਦੋਂ ਘਰ ਲੈ ਰਹੇ ਸੀ ਤੜਾਤੜ, ਵੀ ਇੱਕ ਜਗ੍ਹਾ ਦੋ ਤਿੰਨ ਘਰ ਵੀ ਲੱਗੇ ਲੋਕਾਂ ਨੇ ਲੈ ਸੀਗੇ। ਤੇ ਉਦੋਂ ਫਿਰ ਇਹ ਹੋਇਆ ਸੀਗਾ ਕਿ ਜਿਹੜੀ ਮੇਨ ਅੰਡਰਲਾਈਨ ਪ੍ਰੋਬਲਮ ਜਿਹੜੀ ਉਦੋਂ ਪਤਾ ਚੱਲੀ ਸੀ ਵੀ ਇਹ ਉਦੋਂ ਉਹਨੂੰ ਕਹਿੰਦੇ ਵੀ ਹਾਊਸਿੰਗ ਮਾਰਕੀਟ ਕ੍ਰੈਸ਼ ਵੀ ਕਹਿੰਦੇ ਸੀ ਉਸ ਟਾਈਮ ਦੇ ਵਿੱਚ ਵੀ 2008-2009 ਦੀ ਗੱਲ ਮੈਂ ਕਰ ਰਿਹਾ।
ਉਦੋਂ ਇੱਕ ਦੋ ਜਿਹੜੇ ਮੇਨ ਕਾਰਨ ਵਿੱਚੋਂ ਲੱਭੇ ਸੀਗੇ, ਉਹਦੇ ਵਿੱਚ ਇਹ ਸੀਗਾ ਵੀ ਜਿਹੜੀ ਲੈਂਡਿੰਗ ਸੀਗੀ, ਯਾਨੀ ਕਿ ਜੇ ਕਿਸੇ ਨੇ ਘਰ ਦਾ ਲੋਨ ਖਾਣਾ ਸੀਗਾ, ਉਹਨਾਂ ਨੇ ਕੀ ਕੀਤਾ ਵੀ ਜਿਹਨੇ ਅਪਲਾਈ ਕੀਤਾ ਉਹਨੂੰ ਲੋਨ ਦੇ ਦਿੱਤਾ। ਜਿਹਨੇ ਕਿਹਾ ਵੀ ਇੱਕ ਦੇ ਉਹ ਕਹਿੰਦੇ ਵੀ ਤੂੰ ਵੀ ਲੈ ਲਾ, ਤੇ ਆਪਣੇ ਤੂੰ brother ਦਾ ਇੱਕ ਉਹਨਾਂ ਨਾਲ ਲੈ, ਇੱਕ ਸਿਸਟਰ ਨਾਲ ਲੈ ਲਾ, ਇੱਕ ਆਪਣੇ ਡੈਡੀ ਦੇ ਨਾਲ ਲੈ ਕੇ, ਜਾਣੇ 5-5 4-4 ਘਰ ਵੀ ਫਟਾਫਟ ਚੱਕ ਲਓ। ਹਾਂਜੀ, ਉਹ ਜਦੋਂ ਥੋੜਾ ਬਹੁਤਾ ਵੀ ਉਹਦੇ ਝਟਕਾ ਲੱਗਾ ਮਾਰਕੀਟ ਨੂੰ, ਤੇ ਜਿਹੜੇ ਲੋਕਾਂ ਨੇ ਉਹਨਾਂ ਨੇ ਕਿਹਾ ਵੀ ਬੈਂਕ ਨੇ ਪੇਮੈਂਟਾਂ ਦੋ, ਤੇ ਉਹ ਫਿਰ ਲੋਕਾਂ ਪੇਮੈਂਟਾਂ ਕਿੱਥੇ ਦਣ, ਇੱਕਦਮ ਮਾਰਕੀਟ ਵੈਲਿਊ ਜਿਹੜੀ ਸੀ ਉਹ ਡਿੱਗਣੀ ਸ਼ੁਰੂ ਹੋ ਗਈ ਉਦੋਂ, ਹਨਾ। ਤੇ ਉਹਦੇ ਵਿੱਚ ਫਿਰ ਇਹ ਪ੍ਰੋਬਲਮ ਆ ਗਈ ਸੀ, ਬੜੇ ਫੋਰਕਲੋਜ਼ਰ ਇਸ਼ੂ ਹੋਏ, ਬੜੇ ਲੋਕਾਂ ਦੀਆਂ ਬੈਂਕਰਪਸੀਆਂ ਵੀ ਉਸ ਟਾਈਮ ਤੋਂ ਹੋਈਆਂ ਸੀਗੀਆਂ। ਲੇਕਿਨ ਉਹਦੇ ਵਿੱਚ ਜਿਹੜੇ ਮੇਨ ਕਾਰਨ ਲੱਭੇ ਗਏ, ਕਲਪਰੇਟ ਜਿਹਨੂੰ ਅਸੀਂ ਕਹਿੰਦੇ ਵੀ ਕੌਣ ਸੀਗੇ, ਇੱਕ ਸੀਗੇ ਬੈਂਕਸ, ਕਿਉਂਕਿ ਬੈਂਕਸ ਨੇ ਲੈਂਡਿੰਗ ਬੜੀ ਉਦੋਂ ਹੌਲਕੀ ਦੀ ਕੀਤੀ ਹੋਈ, ਜਿਹੜਾ ਮੰਗਣ ਦੇ ਦੋ, ਤੇ ਨਾਲ ਨਾਲ ਕੰਜ਼ਿਊਮਰ ਸੀ, ਅਸੀਂ ਵੀ ਹਿੱਸੇਦਾਰ ਸੀਗੇ, ਕਿਉਂਕਿ ਅਸੀਂ ਵੀ ਕਹਤਾ ਨਹੀਂ ਇੱਕ ਸਾਨੂੰ 2 ਦੇ 2 ਦੇ 4 ਦੇ, ਅਸੀਂ ਵੀ ਲੈ ਲਏ। ਤੇ ਉਸ ਤੋਂ ਬਾਅਦ ਬੜੀ ਕਹ ਲਓ ਵੀ ਸਾਰਿਆਂ ਨੂੰ, ਜਿਵੇਂ ਪੰਜਾਬੀ ਕਹਿੰਦਾ, ਬੜੀ ਅਕਲ ਜੀ ਕਰੇ ਆ ਗਈ ਸੀ ਵੀ ਜਿਹੜੇ ਬੈਂਕਾਂ ਨੇ ਗੱਲ ਸਮਝਦੇ ਵੀ ਇਹ ਤਾਂ ਬੜੀ ਮਾੜੀ ਗੱਲ ਹੋਈ ਸਾਨੂੰ। ਹੁਣ ਬੈਂਕਾਂ ਨੂੰ ਸਭ ਤੋਂ ਮੇਨ ਨੁਕਸਾਨ ਬੈਂਕਾਂ ਨੂੰ ਹੋਇਆ, ਬਿਲੀਅਨਸ ਐਂਡ ਟ੍ਰਿਲੀਅਨਸ ਆਫ ਡਾਲਰ ਉਸ ਸਮੇਂ ਉਹਦਾ ਲਾਸ ਹੋਇਆ ਸੀਗਾ। ਉਸ ਤੋਂ ਬਾਅਦ ਵੀ ਜੀ ਫਿਰ ਬੜੇ ਇਹਨਾਂ ਨੇ ਇੰਪਲੀਮੈਂਟ ਕੀਤੇ ਲਾਜ਼, ਰੂਲਸ ਐਂਡ ਰੈਗੂਲੇਸ਼ਨ। ਉਹਨਾਂ ਦੇ ਜਿਹੜੇ ਇਫੈਕਟ ਹੈਗੇ ਆ ਉਹ ਅੱਜ ਸਾਨੂੰ ਨਜ਼ਰ ਆਉਂਦੇ ਆ। ਹੁਣ ਅੱਜ ਦੇ ਟਾਈਮ 'ਚ ਜਦੋਂ ਕੋਈ ਬੰਦਾ ਮੌਰਗੇਜ ਵਾਸਤੇ ਅਪਲਾਈ ਕਰਦਾ, ਪਹਿਲੀ ਗੱਲ ਉਹ ਬਸ ਸੋਚ ਸਮਝ ਕਰਦਾ ਜਾਂ ਘਰ ਦੇ ਡਰ ਕੇ ਕਰਦਾ ਮੈਂ ਐਪਲੀਕੇਸ਼ਨ ਭਰਾਂ ਕਿ ਨਾ ਭਰਾਂ। ਕਿਉਂ? ਬੈਂਕ ਵਾਲਿਆਂ ਨੇ ਇਨਕਮ ਟੈਕਸ ਰਿਟਰਨਸ, ਬੈਂਕ ਸਟੇਟਮੈਂਟਸ, ਕ੍ਰੈਡਿਟ, ਸਾਰੀ ਤੁਹਾਡੀ ਸਥਿਤੀ ਸਮਝ ਕੇ ਚੰਗੀ ਤਰ੍ਹਾਂ ਉਹਨੂੰ ਦੇਖ ਕੇ ਫਿਰ ਜਾ ਕੇ ਤੁਹਾਨੂੰ ਕਹਿ ਲਓ ਵੀ ਉਹ ਅਪਰੂਵਲ ਲੈਟਰ ਮਿਲਦਾ। ਉਸ ਤੋਂ ਬਾਅਦ ਅੰਡਰ ਰਾਈਟਰ ਨੇ ਵੀ ਰਿਵਿਊ ਕਰਨੀ ਹੈ, ਬੜੀ ਦੇਰ ਬਾਅਦ ਜਾ ਕੇ ਤੁਹਾਨੂੰ ਕਹਿ ਲਓ ਵੀ ਘਰ ਦੀ ਚਾਬੀ ਜਿਹੜੀ ਹੈ ਉਹ ਮਿਲਦੀ ਹੈ। ਸੋ ਹੁਣ ਜਿਹੜਾ ਪ੍ਰੋਸੈਸ ਹੈਗਾ, ਜਿਵੇਂ ਅੰਗਰੇਜ਼ੀ 'ਚ ਇੱਕ ਭਾਸ਼ਾ ਹੁੰਦੀ ਨਟਸ ਐਂਡ ਬੋਲਟਸ, ਵੀ ਸਾਰਾ ਕੁਛ ਨਾ ਸਖਤੀ ਕੀਤੀ ਹੋਈ, ਸਭ ਕੁਛ ਉਹਨਾਂ ਨੇ ਟਾਈਟ ਕੀਤਾ ਹੋਇਆ। ਉਹਦੇ ਨਾਲ ਕੀ ਹੋਇਆ ਵੀ ਕਿਸੇ ਨੂੰ ਜੋ ਮੌਰਗੇਜ ਮਿਲਦੀ ਹੈ, ਸਹੀ ਮੌਰਗੇਜ ਮਿਲਦੀ ਹੈ, ਕੋਈ ਐਵੇਂ ਨਹੀਂ ਹੈਗਾ ਜਿਹੜਾ ਮਰਜ਼ੀ ਕੋਈ ਮੈਨੂੰ ਮੌਰਗੇਜ ਦਵਾ ਦਿਓ ਮੈਂ ਤਾਂ ਕਰ ਲੈਣਾ, ਏਦਾਂ ਨਹੀਂ ਹੈਗਾ, ਬੜੀ ਸੋਚ ਸਮਝ ਮਿਲਦੀ ਹੈ। ਉਹਦੇ ਨਾਲ ਕੀ ਹੁੰਦਾ ਵੀ ਜਿਹੜੀ ਮਾਰਕੀਟ ਹੈਗੀ ਹੈ ਰੀਅਲ estate ਦੀ, ਉਹ ਜੁੜੀ ਹੋਈ ਹੈ, ਸਖਤ ਹੈਗੀ ਹੈ, ਯਾਨੀ ਕਿ ਇਹ ਜਲਦੀ ਕੀਤਿਆਂ ਡਾਵਾਡੋਲ ਨਹੀਂ ਹੋ ਸਕਦੀ। ਹੁਣ ਤੁਸੀਂ ਦੇਖ ਲਓ ਕੋਵਿਡ ਦੇ ਦੌਰਾਨ ਵੀ, ਈਵਨ ਵੀ ਪੈਂਡੈਮਿਕ ਸੀਗਾ, ਸਾਰਿਆਂ ਨੇ ਇਹ ਸੋਚਿਆ ਸੀ, ਪੈਂਡੈਮਿਕ ਤੋਂ ਪਹਿਲਾਂ ਹੀ ਸੋਚ ਰਹੇ ਸੀਗੇ ਵੀ ਇਹ 2019 ਦੀ ਮੈਂ ਗੱਲ ਕਰ ਰਿਹਾ ਵੀ 18 ਦੇ ਐਂਡ ਦੇ ਵਿੱਚ ਨਾ ਅਸੀਂ ਸੋਚਦੇ ਸੀ ਯਾਰ ਬੜਾ ਬਲੂਨ ਜਿਹਾ ਬਣ ਗਿਆ, ਇਹਦਾ ਕੋਈ ਨਹੀਂ ਪਤਾ ਇਹ ਕਦੋਂ ਕੀ ਕੰਮ ਕਰਾਂਗੇ, ਸਮਝਦੇ ਮਾਰਕੀਟ ਗਈ। ਠੀਕ ਹੈ, ਉਸ ਤੋਂ ਬਾਅਦ ਕੋਵਿਡ ਆ ਗਿਆ। ਹੁਣ ਅੱਜ ਵੀ ਰਾਜ ਕਮੀ ਭਾਜੀ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਕਿ ਘਰ ਲੈਣਾ ਅੱਜ ਦੇ ਟਾਈਮ 'ਚ ਇੰਨਾ ਔਖਾ ਹੋ ਗਿਆ, ਕਿਉਂਕਿ ਇੱਕ ਤਾਂ ਇਨਵੈਂਟਰੀ ਨਹੀਂ ਹੈਗੀ, ਮਿਲਦਾ ਨਹੀਂ, ਜੇ ਮਿਲਦਾ ਤਾਂ ਲੋਨ ਕਰਾਉਣਾ ਜਿਹੜਾ ਹੈਗਾ ਵੀ ਤੁਹਾਡਾ ਆਸਾਨ ਨਹੀਂ ਹੈਗਾ। ਸੋ ਇਹ ਸਾਰੇ ਕਾਰਨਾਂ ਦੇ ਕਾਰਨ ਜਿਹੜੀ ਹਾਊਸਿੰਗ ਮਾਰਕੀਟ ਹੈਗੀ ਹੈ, ਈਵਨ ਡਿਊਰਿੰਗ ਦਾ ਪੈਂਡੈਮਿਕ, ਜਦੋਂ ਕਿ ਲੋਕਾਂ ਨੂੰ ਜੌਬਾਂ ਵੀ ਨਹੀਂ ਸੀ, ਕੰਮ ਬੰਦ ਹੋ ਗਏ, ਪਰ ਇਹ ਜਿਹੜੀ ਇੱਕ ਚੀਜ਼ ਹੈਗੀ ਹੈ ਇਹ ਉੱਪਰ ਹੀ ਗਈ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੁਣ ਡੈਲਟਾ ਵੇਰੀਐਂਟ ਦੀ ਗੱਲ ਚੱਲ ਰਹੀ ਹੈ ਵੀ ਜਲਦੀ ਕੀਤਿਆਂ ਜਿਹੜੀ ਇਹ ਸਥਿਤੀ ਜਿਹੜੀ ਹੈਗੀ ਹੈ ਉਹ ਜਲਦੀ ਕਰਨੀ ਹੋਈ, ਕਹਿੰਦੇ ਸੁਧਰਦੀ ਨਹੀਂ, ਇਹ ਜਿਹੜੀ ਮਾਰਕੀਟ ਹੈਗੀ ਹੈ ਇਹ ਸਟਰੋਂਗ ਚੱਲਣੀ ਹੈ। ਹੁਣ ਮੇਰਾ ਜਿਹੜਾ ਕਹਿ ਲਓ ਵੀ ਖੁਦ ਦਾ ਐਕਸਪੀਰੀਅੰਸ ਹੈਗੀ ਹੈ, ਜੋ ਮੈਂ ਕਹਿਣਾ ਚਾਹੁੰਦਾ ਵੀ ਜੇ ਜਿਨ੍ਹਾਂ ਨੂੰ ਕਿ ਕਹਿ ਲਓ ਵੀ ਘਰ ਦੀ ਲੋੜ ਹੈਗੀ ਹੈ, ਹੁਣ ਕਿਰਾਏ ਤੇ ਜਾਓਗੇ ਤੇ ਕਿਰਾਏ ਦੇ ਘਰ ਵੀ ਪਹਿਲਾਂ ਤਾਂ ਅੱਜਕੱਲ੍ਹ ਲੱਭਦੇ ਨਹੀਂ, ਜੇ ਲੱਭਦੇ ਤਾਂ ਉਹਨਾਂ ਕਿਰਾਇਆ ਬਹੁਤ ਜ਼ਿਆਦਾ ਹੈਗਾ, ਔਰ ਹਰ 6 ਮਹੀਨੇ ਕਿਰਾਏ ਵੀ ਜਿਹੜੇ ਹੈਗੇ ਉਹ ਵੱਧ ਜਾਂਦੇ ਨੇ। ਸੋ ਇਸ ਵੇਲੇ ਜੇ ਕਿਸੇ ਨੇ ਕਹਿ ਲਓ ਵੀ ਸੋਚਣਾ ਵੀ, ਉਹਨਾਂ ਨੂੰ ਮੈਂ ਇਹ ਰਿਕਮੈਂਡ ਕਰਾਂ ਵੀ ਜੇ ਘਰ ਤੁਹਾਨੂੰ ਆਪਣੇ ਰਹਿਣ ਵਾਸਤੇ ਚਾਹੀਦਾ ਤੇ ਜ਼ਰੂਰ ਲੈਣ ਦੀ ਕੋਸ਼ਿਸ਼ ਕਰੋ, ਕਿਉਂਕਿ ਨਾਲ ਨਾਲ ਅੱਜ ਕੱਲ੍ਹ ਜਿਹੜੇ ਵਿਆਜ ਇੰਨੇ ਘੱਟ ਹੈਗੇ ਨੇ ਵੀ ਤੁਹਾਡੀ ਜਿਹੜੀ ਘਰ ਦੀ ਪੇਮੈਂਟ ਹੈ ਹੋ ਸਕਦੀ ਹੈ ਵੀ ਉਹ ਰੈਂਟਲ ਦੀ ਪੇਮੈਂਟ ਨਾਲ ਸਸਤੀ ਹੋਵੇ। ਸੋ ਡੈਫੀਨਿਟਲੀ ਜੇ ਤੁਸੀਂ ਘਰ ਲੈਣ ਤੁਹਾਨੂੰ ਲੋੜ ਹੈਗੀ ਹੈ, ਤੁਸੀਂ ਉਹਦੇ ਚ ਆਪ ਆਪਣੇ ਪਰਿਵਾਰ ਨੂੰ ਰੱਖਣਾ ਚਾਹੁੰਦੇ ਹੋ, ਫੈਮਿਲੀ ਰਹਿਣਾ, ਤੇ ਦਿਸ ਇਜ਼ ਨਾਟ ਏ ਬੈਡ ਟਾਈਮ। ਜੀ ਬਿਲਕੁਲ। ਸੋ ਕੰਟੈਕਟ ਕਰ ਸਕਦੇ ਹੋ ਮੋਹਨ ਚੀਮਾ ਹੋਣਾ ਨੂੰ 559 905 2575 5599052575। ਇਸ ਨੰਬਰ ਦੇ ਉੱਤੇ ਕੰਟੈਕਟ ਕਰੋ ਜਦੋਂ ਵੀ ਮਨ ਬਣੇ। ਨੰਬਰ ਨੋਟ ਕਰਕੇ ਰੱਖੋ, ਜਦੋਂ ਵੀ ਤੁਹਾਡਾ ਦਿਲ ਕਰਦਾ ਹੈ ਜਾਂ ਮਨ ਇਸ ਪਾਸੇ ਵੱਲ ਨੂੰ ਆਉਂਦਾ ਹੈ ਤਾਂ ਜ਼ਰੂਰ ਤੁਸੀਂ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਲੈ ਸਕਦੇ। ਘਰ ਖਰੀਦਣ ਵੇਚਣ ਦੇ ਵਿੱਚ ਵੀ ਮਦਦ ਕਰਦੇ ਆ, ਲੋਨਸ ਕਰਵਾਉਣ ਦੇ ਵਿੱਚ ਵੀ ਜਿਹੜੀ ਆ ਉਹ ਤੁਹਾਡੀ ਹਰ ਤਰੀਕੇ ਦੇ ਨਾਲ ਜਿਹੜੀ ਉਹ ਮਦਦ ਜਿਹੜੀ ਉਹ ਕਰਦੇ ਹੈਗੇ ਆ। ਸੋ ਡੈਫੀਨੇਟਲੀ ਇੱਕ ਪੁਆਇੰਟ ਜ਼ਰੂਰ ਹੈਗਾ ਆ ਵੀ ਚਾਂਸ ਹੈਗਾ ਆ, ਜੇ ਰੈਂਟ ਵੀ ਉਸ ਤੋਂ ਜ਼ਿਆਦਾ ਦੇਣਾ ਆ ਅਤੇ ਫਿਰ ਉਸ ਹਿਸਾਬ ਦੇ ਨਾਲ ਦੇਖੋ। ਅਤੇ ਇੱਕ ਜਿਹੜਾ ਸਭ ਤੋਂ ਵੱਡਾ ਕਹਿ ਲਓ ਵੀ ਖਤਰਾ ਜਾਂ ਡਰ ਇਸੇ ਕਰਕੇ ਹੀ ਹੁੰਦਾ ਹੈ ਜਦੋਂ ਖਾਸ ਕਰਕੇ ਬੰਦਾ ਮਾਰਕੀਟ ਦੇ ਟੌਪ ਦੇ ਉੱਤੇ ਲੈਂਦਾ ਵੀ ਜੇ ਘਰ ਦੀ ਕੀਮਤ ਘੱਟ ਗਈ ਫਿਰ ਅਸੀਂ ਬਗੈਰ ਮਤਲਬ ਤੋਂ ਹੀ ਇੰਨਾ ਵਾਧੂ ਜਿਹੜਾ ਆ ਉਹ ਮੌਰਗੇਜ ਜਿਹੜਾ ਉਹ ਦੇਈ ਜਾਵਾਂਗੇ। ਉਸ ਸਥਿਤੀ ਦੇ ਵਿੱਚ ਲੋਕ ਕੀ ਕਰ ਸਕਦੇ ਆ ਜਾਂ ਉਹ ਉਸ ਡਰ ਤੋਂ ਬੰਦਾ ਕਿੱਦਾਂ ਨਿਕਲ ਸਕਦਾ? ਦੇਖੋ ਜਿਹੜੇ ਤੁਸੀਂ ਗੱਲ ਕਰਦੇ ਹੋ ਵੀ ਅਸੀਂ ਇਸ ਵੇਲੇ ਹਾਈ ਪ੍ਰਾਈਸ ਤੇ ਘਰ ਲੈਣਾ, ਕੱਲ ਨੂੰ ਜੇ ਪ੍ਰਾਈਸ ਡਿੱਗ ਜਾਂਦੇ ਤਾਂ ਫੇਰ ਕੀ ਹੋਊਗਾ, ਹਨਾ। ਹੁਣ ਇਹ ਕਾਫੀ ਲੋਕਾਂ ਦੇ ਮਨ 'ਚ ਸਵਾਲ ਹੈਗਾ।
ਰਾਜਵਿੰਦਰ ਭਾਈ ਦੇਖੋ, ਪ੍ਰਾਈਸ ਨਾ ਮੈਂ ਇਹ ਨਹੀਂ ਕਹਿੰਦਾ ਵੀ ਹਮੇਸ਼ਾ ਵਧੀ ਜਾਣੇ ਆ। ਕੋਈ ਇੱਕ ਐਸਾ ਟਾਈਮ ਵੀ ਆਊਗਾ, ਹਮੇਸ਼ਾ ਹੁੰਦਾ ਵੀ ਹੈਗਾ ਇਹਦੇ ਲਾਅ ਹੀ ਹੈਗਾ ਦਾ ਵੀ ਜਿਹੜੀ ਚੀਜ਼ ਉੱਪਰ ਜਾਂਦੀ ਥੱਲੇ ਵੀ ਆਉਂਦੀ ਹੈ ਨਾ। ਬਿਲਕੁਲ ਇਹਦੇ ਵਿੱਚ ਏਦਾਂ ਹੈਗਾ ਵੀਰ ਜੀ ਵੀ ਇੱਕ ਚੀਜ਼ ਹੁੰਦੀ ਹੈ ਕ੍ਰੈਸ਼, ਇੱਕ ਹੁੰਦੀ ਹੈ ਮਾਰਕੀਟ ਐਡਜਸਟਮੈਂਟ ਟੂ ਦੀ ਕਰੰਟ ਸਰਕਮਸਟੈਂਸਿਸ ਜਾਂ ਸਿਚੁਏਸ਼ਨਸ ਕਹਿ ਲਓ। ਕਹਿਣ ਦਾ ਭਾਵ ਵੀ ਆਉਣ ਵਾਲੇ ਟਾਈਮ 'ਚ ਹੋ ਸਕਦਾ ਵੀ ਜਿਹੜਾ ਘਰ ਸੀਗਾ ਤੁਸੀਂ ਸਪੋਜ਼ ਕਰੋ ਅੱਜ 6 ਲੱਖ ਦਾ ਲਿਆ, ਉਹ ਘੱਟ ਕੇ 580 ਦਾ ਹੋ ਜਾਊਗਾ, 575 ਦਾ ਵੀ ਹੋ ਸਕਦਾ। ਲੇਕਿਨ ਉਹ ਜਿਹੜਾ ਤੁਸੀਂ 6 ਲੱਖ ਦਾ ਘਰ ਲਿਆ ਸੀ ਉਹ 3 ਲੱਖ ਦਾ ਨਹੀਂ ਹੋਣਾ, ਜਿਵੇਂ ਇੱਕ ਵਾਰੀ ਪਹਿਲਾਂ ਇਹ ਹੋ ਚੁੱਕਿਆ 2008 ਦੇ ਵਿੱਚ। ਉਹੋ ਜਿਹੀ ਨੌਬਤ ਜਿਹੜੀ ਹੈਗੀ ਆ ਉਹ ਇਸ ਵੇਲੇ ਕਦੇ ਨਜ਼ਰ ਨਹੀਂ ਆ ਰਹੀ ਵੀ ਇਹੋ ਜਿਹੀ ਗੱਲਬਾਤ ਹੋ ਜੂਗੀ। ਹੁਣ ਜੇ ਸਪੋਜ਼ ਕਰੋ ਘਰਾਂ ਦੀ ਥੋੜੀ ਜਿਹੀ ਪ੍ਰਾਈਸ ਐਡਜਸਟਮੈਂਟ ਵੀ ਹੁੰਦੀ ਹੈ ਨਾ, ਹੁਣ ਜਿਵੇਂ ਸਰਕਾਰ ਨੇ ਇਨਫਲੇਸ਼ਨ ਕੰਟਰੋਲ ਕਰਨੀ ਹੈ, ਇਨਫਲੇਸ਼ਨ ਕੰਟਰੋਲ ਕਿਸ ਤਰ੍ਹਾਂ ਹੋਗੀ, ਜਿਹੜੇ ਵਿਆਜ ਆ ਸਰਕਾਰ ਨੂੰ ਵਧਾਉਣੇ ਪੈਣੇ ਕਿ ਲੋਕੀ ਐਵੇਂ ਚੀਜ਼ਾਂ ਨਾ ਲਈ ਜਾਣ, ਉਹਨੂੰ ਕਹਿੰਦੇ ਇਨਫਲੇਸ਼ਨ ਕੰਟਰੋਲ। ਸੋ ਬੇਸਿਕਲੀ ਐਟ ਸਮ ਪੁਆਇੰਟ ਜਿਹੜੀ ਫੈਡ ਦੀ ਪਾਲਿਸੀ ਜਦੋਂ ਚੇਂਜ ਹੋ ਗਈ ਨਾ, ਉਹਨਾਂ ਨੇ ਫਿਰ ਕੀ ਕਰਨਾ ਵੀ ਜਿਹੜੇ ਵਿਆਜ ਹੈਗੇ ਆ ਉਹਨਾਂ ਨੇ ਬੈਂਕਾਂ ਨੂੰ ਹਾਈ ਰੇਟ ਤੇ ਪੈਸੇ ਦੇਣੇ ਆ। ਬੈਂਕਾਂ ਨੇ ਕਿਹਨੂੰ ਚਾਰਜ ਕਰਨਾ? ਕਲਾਇੰਟਸ ਨੂੰ। ਜਦੋਂ ਕੰਜ਼ਿਊਮਰਸ ਤੋਂ ਤੱਕ ਉਹ ਰੇਟ ਪਹੁੰਚ ਜਾਣ ਨਾ, ਫਿਰ ਉਹ ਜਦੋਂ ਰੇਟ ਵਧਣਗੇ ਫਿਰ ਘਰਾਂ ਦੀਆਂ ਪ੍ਰਾਈਸਿਸ ਥੋੜ੍ਹੀ ਜਿਹੀ ਘਟਣਗੀਆਂ। ਲੇਕਿਨ ਜਿਨ੍ਹਾਂ ਨੇ ਹੁਣ ਕਰਾ ਲਏ ਆ ਘਰ ਰੀਫਾਈਨੈਂਸ ਕਰਾ ਲਓ, ਜਿਨ੍ਹਾਂ ਨੂੰ ਸੋਹਣੇ ਸੋਹਣੇ ਰੇਟਾਂ ਦੇ ਘਰ ਮਿਲ ਗਏ ਆ, ਉਹਨਾਂ ਨੇ ਘਰ ਨਹੀਂ ਛੱਡਣਾ। ਉਹਨੇ ਕਹਿਣਾ ਭਾਵੇਂ 25,000 ਘੱਟ ਗਿਆ 30,000, ਮੈਂ ਇਹ ਘਰ 'ਚ ਰਹਿਣਾ, ਮੈਂ ਨਹੀਂ ਛੱਡਣਾ। ਸੋ ਇਸ ਵੇਲੇ ਜਿਹੜੀ ਗਵਰਨਮੈਂਟ ਦੀਆਂ ਕਹਿ ਲਓ ਵੀ ਪਾਲਿਸੀਜ਼ ਜਾਂ ਸਕੀਮਸ ਵੀ ਕਹਿ ਸਕਦੇ ਹੋ, ਉਹ ਇਹ ਹੈਗੀਆਂ ਕਿ ਜਿਹੜੇ ਬੰਦੇ ਹੁਣ ਘਰ 'ਚ ਪੱਕੇ ਬਹਿ ਸਕਦੇ ਹੋ ਉਹਨਾਂ ਨੂੰ ਘਰ ਬਹਿਣ ਦਿਓ। ਇਸੇ ਕਾਰਨ ਦੇਖ ਲਓ, ਤੁਸੀਂ ਸੁਣਿਆ ਹੋਗਾ ਮੋਰਟੋਰੀਅਮ ਲੱਗੇ ਹੋਏ ਸੀਗੇ ਕਿ ਤੁਸੀਂ ਕਿਸੇ ਨੂੰ ਕੱਢੋ ਨਾ। ਇਹ ਸਾਰੀਆਂ ਗੱਲਾਂ ਕਿਉਂ ਹੈਗੀਆਂ? ਕਿ ਉਹ ਚਾਹੁੰਦੇ ਵੀ ਯਾਰ ਪਬਲਿਕ ਜਿਹੜਾ ਕੋਈ ਸੇਫਟੀ ਬਣੀ ਰਹੇ, ਕਿਸੇ ਨੂੰ ਇਹ ਲੱਗੇ ਯਾਰ ਮੈਂ ਕਹਿੰਦਾ ਤੰਗ ਨਹੀਂ ਹੋ ਰਿਹਾ। ਸੋ ਇਸੇ ਕਾਰਨ ਜਿਹੜੀ ਹਾਊਸਿੰਗ ਦੀ ਚੀਜ਼ ਹੈਗੀ ਨਾ ਵੀ ਇਹਦੇ ਵਿੱਚ ਜਿਹੜਾ ਖਤਰਾ ਹੈਗਾ, ਥੋੜੀ ਬਹੁਤੀ ਐਡਜਸਟਮੈਂਟ ਹੋਗੀ। ਲੇਕਿਨ ਹਮੇਸ਼ਾ ਮੈਂ ਇਹੋ ਪੁਆਇੰਟ ਕਹਿਣਾ ਪੈਣਾ ਵੀਰ ਜੀ ਕਿ ਅੱਜ ਤੋਂ 2 ਸਾਲ ਪਹਿਲਾਂ ਜਿਹੜੇ ਲੋਕਾਂ ਨੇ ਘਰ ਲਏ ਸੀ ਨਾ, ਉਦੋਂ ਵੀ ਮੈਨੂੰ ਇਹ ਸਵਾਲ ਪੁੱਛਦੇ ਸੀ ਭਾਈ ਲੈ, ਤੇ ਉਦੋਂ ਮੈਂ ਇਹੋ ਕਹਿੰਦਾ ਸੀ ਲੈ ਲਓ। ਅੱਜ ਉਹੀਓ ਕਲਾਇੰਟ ਜਦੋਂ ਮੈਨੂੰ ਮਿਲਦਾ ਕਹਿੰਦੇ ਭਾਈ ਬਹੁਤ ਧੰਨਵਾਦ, ਮੇਰੇ ਘਰ 'ਚ ਲੱਖ ਬਣ ਗਿਆ, ਕੋਈ ਕਹਿੰਦਾ ਮੇਰੇ ਘਰ 'ਚ 1.5 ਬਣ ਗਿਆ, ਕੋਈ ਕਹਿੰਦਾ 50,000 ਬਣ ਗਿਆ। ਕੋਈ ਇਹ ਨਹੀਂ ਕਹਿੰਦਾ ਭਾਈ ਬੜਾ ਮਾੜਾ ਟਾਈਮ ਸੀ ਮੈਂ ਘਰ ਦਵਾਤਾ। ਜੀ ਬਿਲਕੁਲ। ਸੋ ਬਿਲਕੁਲ ਡੈਫੀਨੇਟਲੀ ਤੁਸੀਂ ਸਲਾਹ ਲਓ ਅਤੇ ਗੱਲਬਾਤ ਜਿਹੜੀ ਉਹ ਤੁਸੀਂ ਕਰ ਸਕਦੇ ਹੋ ਮੋਹਨ ਚੀਮਾ ਹੋਣਾ ਦੇ ਨਾਲ, ਜ਼ੈਂਡਰ ਮੌਰਗੇਜ ਰੀਅਲ estate ਵਾਲੇ। ਨੰਬਰ 559 905 2575 559905 2575 ਦੇ ਉੱਤੇ। ਇੰਟਰਸਟ ਰੇਟਸ ਦੀ ਗੱਲ ਚੱਲ ਰਹੀ ਸੀ, ਸੋ ਦੱਸ ਦਿਓ ਵੀ ਕੀ ਸਥਿਤੀ ਚੱਲ ਰਹੀ ਹੈ ਜੀ ਇੰਟਰਸਟ ਰੇਟਸ ਦੀ। ਹਾਂਜੀ, ਇਸ ਵਾਸਤੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੀ ਇੱਕ ਗੱਲ, ਉਹ ਇਹ ਹੈਗੀ ਹੈ ਵੀ ਜਿਨ੍ਹਾਂ ਨੇ ਵੀ ਹਜੇ ਰੀਫਾਈਨੈਂਸ ਨਹੀਂ ਕਰਾਏ, ਭਾਵੇਂ ਤੁਸੀਂ ਘਰ ਆਏ ਤੋਂ 3 ਸਾਲ ਪਹਿਲਾਂ ਲਿਆ ਸੀਗਾ ਜਾਂ 4 ਸਾਲ ਪਹਿਲਾਂ ਦਾ ਹੈਗਾ ਸੀਗਾ, ਅੱਜ ਦੇ ਰੇਟ ਜਿਹੜੇ ਹੈਗੇ ਆ ਜਿਨ੍ਹਾਂ ਨੇ ਰੀਫਾਈਨੈਂਸ ਨਹੀਂ ਕਰਾਏ ਨਾ ਹਜੇ ਤੱਕ, ਜਿਹੜੇ ਘਰਾਂ 'ਚ ਬੈਠੇ ਨੇ ਇਸ ਵੇਲੇ, ਉਹ ਇਸ ਵੇਲੇ ਉਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਸਮਝ ਲੱਗੂਗਾ ਵੀ ਯਾਰ ਇਹ ਟਾਈਮ ਸੀਗਾ ਰੀਫਾਈਨੈਂਸ ਕਰਾਉਣ ਦਾ। ਤੁਸੀਂ ਜ਼ਿਆਦਾ ਵੇਟ ਨਾ ਕਰੋ, ਰੇਟ ਜਿੰਨੇ ਕੁ ਹੈਗੇ ਇਸ ਤੋਂ ਥੱਲੇ ਜਾਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਹੋ ਗਏ ਹੁਣ। ਵੈਰੀ ਗੁੱਡ, ਮੈਂ ਨਹੀਂ ਕਹਿੰਦਾ ਵੀ ਨਹੀਂ ਜਾ ਸਕਦੇ, ਪਰ ਇਸ ਵੇਲੇ ਜੋ ਰੇਟ ਕਹਿੰਦੇ ਨਾ ਯਾਰ ਠੀਕ ਲੱਗਦਾ, ਇਹਦੇ 'ਚ ਕੋਈ ਮਾੜੀ ਚੀਜ਼ ਨਹੀਂ ਹੈਗੀ, ਤੁਹਾਨੂੰ ਇਹ 'ਚ ਕੋਈ ਲਾਸ ਨਹੀਂ ਹੈਗਾ, ਤੁਹਾਡਾ ਅਲਟੀਮੇਟਲੀ 'ਚ ਫਾਇਦਾ ਹੈਗਾ। ਹਰ ਇੱਕ ਨੇ ਜਿਹਨੇ ਵੀ ਰੀਫਾਈਨੈਂਸ ਨਹੀਂ ਕਰਾਇਆ ਇਹ ਮੌਕਾ ਨਾ ਗਵਾਓ। ਸਾਡੀ ਜਿਹੜੀ ਕੰਪਨੀ ਹੈਗੀ ਹੈ ਜ਼ੈਂਡਰ ਮੌਰਗੇਜ, ਅਸੀਂ ਇੱਕ ਹੋਲਸੇਲ ਬ੍ਰੋਕਰਸ ਹੈਗੇ ਹਾਂ। ਕਹਿਣ ਦਾ ਭਾਵ ਕਿ ਅਸੀਂ ਰੀਟੇਲ ਰੇਟ ਨਹੀਂ ਤੁਹਾਨੂੰ ਦਿੰਦੇ, ਅਸੀਂ ਤੁਹਾਨੂੰ ਹੋਲਸੇਲ ਦਾ ਰੇਟ ਦਿੰਦੇ ਹਾਂ। ਜਿਵੇਂ ਤੁਸੀਂ ਸਪੋਜ਼ ਕਰੋ ਕੋਈ ਸਮਾਨ ਲੈਣ ਤੁਸੀਂ ਜਾਂਦੇ ਹੋ ਨਾ, ਜਿਵੇਂ ਕਾਸਕੋ ਜਾਈਦਾ, ਉੱਥੇ ਆਲਮੋਸਟ ਹੋਲਸੇਲ ਦਾ ਤੁਹਾਨੂੰ ਸਮਾਨ ਮਿਲਦਾ ਨਾ। ਸੋ ਦੈਟਸ ਸੇਮ ਥਿੰਗ ਸਾਡੀ ਜਿਹੜੀ ਜ਼ੈਂਡਰ ਮੌਰਗੇਜ ਕੰਪਨੀ ਹੈਗੀ ਹੈ ਵੀਰ ਜੀ, ਉਹ ਵੀ ਇੱਕ ਤਰ੍ਹਾਂ ਦੀ ਹੋਲਸੇਲ ਰੇਟਸ ਤੁਹਾਨੂੰ ਜਿਹੜੇ ਬੰਦੇ ਕੁਆਲੀਫਾਈ ਕਰਦੇ ਦਿੰਦੇ ਨੇ। ਸੋ ਰੇਟਸ ਆਰ ਵੈਰੀ ਲੋ। ਇੱਕ ਐਗਜ਼ਾਮਪਲ ਦੇ ਦਿੰਦਾ ਵੀ ਜਿਹੜਾ ਮੈਂ ਹੁਣ ਜਿਨ੍ਹਾਂ ਦੀ ਵੀ ਮੌਰਗੇਜ ਸਪੋਜ਼ ਕਰੋ ਵੀ 350 ਤੋਂ ਉੱਪਰ ਹੈਗੀ ਹੈ ਜਾਂ 540 ਦੇ ਦਰਮਿਆਨ ਹੈਗੀ ਹੈ, ਮੋਸਟਲੀ ਕਾਊਂਟਰੀਜ਼ ਦੀ ਇਹ ਆਵੀ। ਕਈ ਜਿਹੜੀਆਂ ਹੈਗੀਆਂ ਹਾਈ ਕਾਊਂਟਰੀਜ਼ ਜਿਵੇਂ ਬੇ ਏਰੀਆ ਕਹਿ ਲਓ, ਉਹਨਾਂ ਦੀ ਲਿਮਿਟਸ ਜ਼ਿਆਦਾ ਹੁੰਦੀਆਂ, ਪਰ ਨੋਰਮਲੀ ਐਵਰੇਜ ਦੇ ਵਿੱਚ ਜਿਨ੍ਹਾਂ ਦੀ ਇੰਨੀ ਕੁ ਲੋਨ ਅਮਾਊਂਟ ਹੈਗੀ ਆ ਔਰ ਘਰ ਦੇ ਵਿੱਚ ਜਿਹਨਾਂ ਦੀ 20 ਜਾਂ 30% ਐਕੁਇਟੀ ਵੀ ਹੈਗੀ ਹੈ, ਕ੍ਰੈਡਿਟ ਸਕੋਰ ਵੀ 720 ਤੋਂ ਉੱਪਰ ਹੈਗਾ, ਉਹਨਾਂ ਵਾਸਤੇ ਜਿਹੜਾ 15 ਸਾਲ ਦੀ ਜਿਹੜੀ ਮੌਰਗੇਜ ਇਸ ਵੇਲੇ ਜਿਹੜੀ ਚੱਲ ਰਹੀ ਹੈਗੀ ਵੀਰ ਜੀ, ਉਹ 2.125 ਹੈਗੀ ਹੈ, ਉਹਦਾ APR ਹੈਗਾ 2.375। ਸੋ ਜਿਹੜੀ 15 ਈਅਰ ਦੀ ਮੌਰਗੇਜ ਹੈ, ਮੈਂ ਹਮੇਸ਼ਾ ਕਿਉਂ 15 ਈਅਰ ਦੀ ਗੱਲ ਕਰਨਾ ਕਿ ਜਿਹੜੀ 30 ਸਾਲ ਦੀ ਮੌਰਗੇਜ ਹੈਗੀ ਤੇ ਉਹ ਵੀ ਵਧੀਆ ਹੈਗੀ ਹੈ, ਲੇਕਿਨ ਅਸੀਂ ਹਮੇਸ਼ਾ ਇਹ ਰਿਕਮੈਂਡ ਕਰ ਰਹੇ ਹਾਂ ਵੀ ਅੱਜ ਦੇ ਟਾਈਮ ਦੇ ਵਿੱਚ ਜੇ ਸਾਨੂੰ 15 ਸਾਲ ਦੀ ਹੋ ਸਕਦੀ ਹੈ ਨਾ, ਇੱਕ ਤਾਂ ਤੁਸੀਂ ਘਰ ਦੇ ਮਾਲਕ ਜਲਦੀ ਬਣ ਜਾਂਦੇ ਹੋ, ਤੁਹਾਡਾ ਘਰ ਬਿਲਕੁਲ ਪੇ ਹੋ ਜਾਂਦਾ, ਦੂਸਰਾ ਤੁਹਾਡਾ ਵਿਆਜ ਬਹੁਤ ਬਚਦਾ। ਸੋ these are absolutely good rates। ਇਹਦੇ ਵਾਸਤੇ ਕੋਈ ਸੋਚਣ ਵਾਲੀ ਗੱਲ ਨਹੀਂ ਹੈਗੀ, ਸਮਝਣ ਵਾਲੀ ਗੱਲ ਨਹੀਂ। ਤੁਸੀਂ ਕਾਲ ਕਰਕੇ ਨਾ ਆਪਣਾ ਇੱਕ ਐਸਟੀਮੇਟ ਜੁੜ ਲਓ, ਉੱਥੋਂ ਤੁਹਾਨੂੰ ਪਤਾ ਚੱਲ ਜਾਊਗਾ ਵੀ ਕੀ ਚੀਜ਼ ਹੈਗੀ ਹੈ, ਤੁਹਾਨੂੰ ਨੌਲੇਜ ਹੋ ਜਾਊਗੀ ਵੀ ਇਹਦੇ ਵਿੱਚ ਤੁਹਾਨੂੰ ਫਾਇਦਾ ਹੈਗਾ। ਔਰ ਅਸੀਂ ਸਿਰਫ ਉਹਨਾਂ ਦੀ ਐਪਲੀਕੇਸ਼ਨ ਲੈਂਦੇ ਹਾਂ ਜਿਹਦੇ ਵਿੱਚ ਵੀ ਕਲਾਇੰਟ ਨੂੰ ਪਹਿਲਾਂ ਫਾਇਦਾ ਹੋਵੇ, ਵੀ ਉਹਨਾਂ ਨੂੰ ਕੋਈ ਉਹਦੇ ਵਿੱਚ ਬਚਤ ਹੋਵੇ, ਤਾਂ ਅਸੀਂ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈਗੀ ਅੱਗੇ ਲੈ ਕੇ ਚੱਲਦੇ ਹਾਂ, ਅਦਰਵਾਈਜ਼ ਲੈਂਦੇ ਨਹੀਂ। ਸੋ ਵੈਰੀ ਇੰਪੋਰਟੈਂਟ ਟਾਈਮ
ਰੇਟਸ ਆਰ ਵੈਰੀ ਲੋ ਰੀਫਾਈਨਾਂਸ ਇਸ ਮੈਂ ਜਾਣਦਾ ਸਭ ਬਹੁਤ ਬਿਜ਼ੀ ਹੈਗੇ ਨੇ ਜੀ ਪਲੀਜ਼ ਭਾਵੇਂ ਵੀਕਐਂਡ ਹੋਵੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡਾ ਇੱਕ ਜਿਹੜਾ ਸਾਡਾ ਸਭ ਤੋਂ ਮੇਨ ਚੀਜ਼ ਹੈਗੀ ਹੈ ਰਾਜਕਰਮੀ ਭਾਜੀ ਉਹ ਇਹ ਹੈਗੀ ਹੈ ਕਿ ਅਸੀਂ ਇਹ ਨਹੀਂ ਹੈਗੇ ਬੜੇ ਵੱਡੇ ਬੈਂਕ ਹੈਗੇ ਆ ਵੀ ਅਸੀਂ 5 ਵਜੇ ਤੋਂ ਬਾਅਦ ਤੁਹਾਡੇ ਨਾਲ ਗੱਲ ਨਹੀਂ ਕਰਨੀ ਜਾਂ ਤੁਸੀਂ ਸਾਨੂੰ ਵੀਕਐਂਡ ਤੇ ਮਿਲਣਾ ਚਾਹੁੰਦੇ ਹੋ ਤੇ ਅਸੀਂ ਆਫਿਸ ਬੰਦ ਕਰਕੇ ਘਰ ਚੱਲਦੇ ਹਾਂ ਇਹੋ ਜਿਹੀ ਗੱਲ ਨਹੀਂ ਹੈਗੀ ਇਹ ਤੁਹਾਡੀ ਆਪਣੀਆਂ ਦੀ ਪੰਜਾਬੀਆਂ ਦੀ ਕੰਪਨੀ ਕਹਿ ਲਓ ਗਿਆ ਸਾਡਾ ਮੋਸਟਲੀ ਜਿਹੜਾ ਸਟਾਫ ਹੈਗਾ ਉਹ ਪੰਜਾਬੀ ਸਪੀਕਿੰਗ ਹੈਗਾ ਔਰ ਇੱਕ ਕਹਿ ਲਓ ਵੀ ਸਾਡਾ ਜਿਹੜਾ ਮੇਨ ਕੰਮ ਕਰਨ ਦਾ ਰੀਜ਼ਨ ਹੈਗਾ ਉਹ ਕਹਿ ਲਓ ਵੀ ਆਪਣੀ ਕਮਿਊਨਿਟੀ ਨੂੰ ਸੇਵਾ ਹੀ ਦੇ ਰਹੇ ਹਾਂ ਜੀ ਇੱਕ ਤਰ੍ਹਾਂ ਦੀ ਸਭ ਨੂੰ ਅੱਛੇ ਇੰਟਰਸਟ ਰੇਟ ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਮੌਰਗੇਜ ਵਿੱਚ ਉਹ ਵੀ ਉਹਨਾਂ ਦੇ ਹੱਲ ਲੱਭਣੇ ਅਸੀਂ ਸੋ ਕਿਸੇ ਨੂੰ ਕੋਈ ਸਵਾਲ ਹੋਵੇ ਤੇ ਮੇਰਾ ਨੰਬਰ ਹੈਗਾ ਜੀ 559 905 2575 ਇਸ ਨੰਬਰ ਤੇ ਕਾਲ ਟੈਕਸਟ ਜਾਂ ਵੌਇਸਮੇਲ ਛੱਡੋ ਔਰ ਸਾਡੇ ਨਾਲ ਜਿਹੜੀ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਖੁੱਲ੍ਹ ਕੇ ਕਰੋ ਤਾਂ ਕਿ ਅਸੀਂ ਤੁਹਾਡੀਆਂ ਗੱਲਾਂ ਦੇ ਜਵਾਬ ਦੇ ਸਕੀਏ ਜੀ ਬਿਲਕੁਲ ਜੀ ਸੋ ਕਾਂਟੈਕਟ ਕਰੋ ਜੀ ਮੋਹਨ ਚੀਮਾ ਹੁਣਾਂ ਨੂੰ ਜ਼ੈਂਡਰ ਮੌਰਗੇਜ ਰੀਅਲ ਏਸਟੇਟ ਵਾਲੇ 559 905 2575 5599052575 ਦੇ ਉੱਤੇ ਤੇ ਜਾਣ ਤੋਂ ਪਹਿਲਾਂ ਇਨਵੈਂਟੋਰੀ ਦੇ ਬਾਰੇ ਜੇ ਥੋੜ੍ਹਾ ਦੱਸ ਦਿਓ ਕਿੱਦਾਂ ਆ ਘਰਾਂ ਦੀ ਸਥਿਤੀ ਉੱਦਾਂ ਪ੍ਰਾਈਸਿਸ ਤਾਂ ਥੋੜ੍ਹੇ ਸਟੈਗਨੈਂਟ ਆ ਕਈ ਥਾਵਾਂ ਦੇ ਉੱਤੇ ਥੋੜ੍ਹੇ ਘਟੇ ਵੀ ਨੇ ਸੋ ਕੀ ਸਿਚੁਏਸ਼ਨ ਹੈਗੀ ਆ ਇਨਵੈਂਟੋਰੀ ਦੀ ਦੇਖੋ ਓਵਰਆਲ ਵੀ ਜੀ ਇਨਵੈਂਟੋਰੀ ਹਜੇ ਵੀ ਟਾਈਟ ਹੀ ਹੈਗੀ ਹੈ ਥੋੜੇ ਜਿਹੇ ਲੋਕੀ ਵੇਟ ਕਰਨਾ ਚਾਹੁੰਦੇ ਨੇ ਵੀ ਕਈ ਹੈਗੇ ਵੀ ਕਹਿੰਦੇ ਪਹਿਲਾਂ ਮਾਰਕੀਟ 'ਚ ਇੱਕਦਮ ਬਹੁਤ ਲੋਕ ਸੀਗੇ ਹੁਣ ਕਿਸੇ ਜਗ੍ਹਾ ਤੇ ਥੋੜੀ ਜਿਹੀ ਇਨਵੈਂਟੋਰੀ ਦੀ ਥੋੜੀ ਜਿਹੀ ਸਟੇਬਿਲਿਟੀ ਹੋਣੀ ਸ਼ੁਰੂ ਹੋਈ ਹੈ ਜੀ ਲੇਕਿਨ ਓਵਰਆਲ ਕਾਫੀ ਸ਼ਾਰਟੇਜ ਹੈਗੀ ਹੈ ਇਹ ਜਿਹੜੀ ਸ਼ਾਰਟੇਜ ਹੈਗੀ ਹੈ ਭਾਜੀ ਜੋ ਲੱਗ ਰਿਹਾ ਵੀ ਕੁਝ ਟਾਈਮ ਤੱਕ ਬਣੀ ਰਹਿਣੀ ਹੈਗੀ ਹੈ ਇਹਦੇ ਵਿੱਚ ਵੀ ਜੇ ਕਿਸੇ ਨੇ ਸਪੋਜ਼ ਕਰੋ ਘਰ ਲੈਣਾ ਔਰ ਉਹ ਚਾਹੁੰਦੇ ਨੇ ਕੋਈ ਘਰ ਪਸੰਦ ਆਉਂਦਾ ਜਿਹੜੀ ਸਾਡੀ ਕੰਪਨੀ ਜ਼ੈਂਡਰ ਰੀਅਲ ਏਸਟੇਟ ਹੈਗੀ ਹੈ ਉਹ ਜਿਹੜੀ ਹੈਗੀ ਸਾਡੇ ਰੀਅਲ ਏਸਟੇਟ ਏਜੰਟਸ ਬੜੇ ਕਹ ਲਓ ਵੀ ਐਕਸਪੀਰੀਅੰਸ ਔਰ ਤਜਰਬੇਕਾਰ ਨੇ ਉਹ ਤੁਹਾਡੀ ਨੀਡਸ ਦੇ ਮੁਤਾਬਿਕ ਤੁਹਾਡੀ ਲੋੜ ਦੇ ਮੁਤਾਬਿਕ ਤੁਹਾਡੇ ਨਾਲ ਗੱਲ ਕਰਕੇ ਜੇ ਵਾਕਈ ਤੁਹਾਨੂੰ ਘਰ ਪਸੰਦ ਆ ਵੀ ਕਿਸ ਤਰ੍ਹਾਂ ਤੁਹਾਨੂੰ ਦਵਾਉਣਾ ਹੈ ਕਿਸ ਤਰ੍ਹਾਂ ਉਹਦੀ ਆਫਰ ਭਰਨੀ ਹੈ ਕਿੰਨੀ ਆਫਰ ਭਰਨੀ ਹੈ ਇਸ ਚੀਜ਼ ਨੂੰ ਤੁਹਾਡੇ ਵੱਲ ਤੁਹਾਨੂੰ ਕਾਫੀ ਗਾਈਡ ਕਰਨਗੇ ਇਹ ਜਿਹੜੀ ਰੀਅਲ ਏਸਟੇਟ ਦੀ ਅਸੀਂ ਸਰਵਿਸ ਦਿੰਦੇ ਹਾਂ ਪੂਰੇ ਕੈਲੀਫੋਰਨੀਆ ਵਿੱਚ ਕਿਤੇ ਵੀ ਕਿਸੇ ਵੀ ਕਾਉਂਟੀ ਤੁਸੀਂ ਹੈਗੇ ਹੋ ਉਸ ਬਾਰੇ ਸਾਡੇ ਨਾਲ ਸਲਾਹ ਕਰ ਸਕਦੇ ਹੋ ਜੇ ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ ਤੇ ਸਾਡੀ ਕੰਪਨੀ ਦੇ ਥਰੂ ਤੁਸੀਂ ਸਾਡੀ ਕੰਪਨੀ ਦੇ ਵਿੱਚ ਇੱਕ ਸਾਡੇ ਜਿਹੜੇ ਰੀਅਲ ਏਸਟੇਟ ਦੇ ਹੈਗੇ ਨੇ ਚਲੋ ਵੀ ਸਾਡੇ ਕੋ ਵਰਕਰ ਉਹਨਾਂ ਕੋ ਆਪਣੇ ਰੀਅਲ ਏਸਟੇਟ ਅਪਰੇਜ਼ਲ ਦਾ ਲਾਇਸੈਂਸ ਵੀ ਹੈਗਾ ਉਹ ਤੁਹਾਨੂੰ ਇੱਕ ਤਰ੍ਹਾਂ ਦਾ ਫ੍ਰੀ ਆਈਡੀਆ ਐਸਟੀਮੇਟ ਦੇਣਗੇ ਐਕੂਰੇਟ ਜਿਹੜਾ ਹੋਊਗਾ ਜਾਂ ਤੁਹਾਨੂੰ ਦੱਸ ਸਕੋ ਵੀ ਤੁਹਾਡੇ ਘਰ ਦੀ ਕਿੰਨੀ ਵੈਲਿਊ ਹੈਗੀ ਹੈ ਜੇ ਤੁਸੀਂ ਉਹਨਾਂ ਨੂੰ ਸਪੋਜ਼ ਕਰੋ ਲਿਸਟ ਕਰਨਾ ਚਾਹੁੰਦੇ ਹੋ ਵੇਚਣਾ ਚਾਹੁੰਦੇ ਹੋ ਜਾਂ ਜਾਣਕਾਰੀ ਲੈਣਾ ਚਾਹੁੰਦੇ ਹੋ ਉਸ ਵਾਸਤੇ ਇਹਦੀ ਕੋਈ ਕਾਸਟ ਨਹੀਂ ਹੈਗੀ ਤੁਸੀਂ ਕਾਲ ਕਰਕੇ ਇਹ ਵੀ ਜਾਣਕਾਰੀ ਸਾਡੇ ਆਫਿਸ ਤੋਂ ਲੈ ਸਕਦੇ ਹੋ ਔਰ ਅਸੀਂ ਉਹਦੇ ਵਿੱਚ ਵੀ ਤੁਹਾਡੀ ਕਹਿ ਲਓ ਕਿ ਮਦਦ ਕਰ ਸਕਦੇ ਹਾਂ ਓਵਰਆਲ ਵੀਰ ਜੀ ਇਨਵੈਂਟੋਰੀ ਹਜੇ ਵੀ ਅਸੀਂ ਕਹਾਂਗੇ ਕਿ ਲੋ ਹੀ ਹੈਗੀ ਜੀ ਜੀ ਬਿਲਕੁਲ ਤੇ ਬਹੁਤ ਬਹੁਤ ਸ਼ੁਕਰੀਆ ਮੋਹਨ ਸਿੰਘ ਜੀ ਜੀ ਤੁਸੀਂ ਸਾਡੇ ਨਾਲ ਜੁੜੇ ਇਹ ਜਾਣਕਾਰੀਆਂ ਦਿੱਤੀਆਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਸਭ ਤੁਹਾਡੇ ਰੇਡੀਓ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ ਮਿਲਦੇ ਹਾਂ ਅਗਲੀ ਵਾਰ ਉਦੋਂ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ USA